ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਂਝੀ ਸਾਥ। ਪੰਜਾਬੀ ਰੇਡੀਓ ਯੂਐਸਏ ਨੂੰ ਇਸ ਵੇਲੇ ਤੁਸੀਂ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿਸ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ ਉਹ ਮਸਲਾ ਬੜਾ ਅਹਿਮ ਹੈ। ਉਹ ਅਹਿਮ ਇਸ ਕਰਕੇ ਕਿਉਂਕਿ ਕਿਸੇ ਵੀ ਮੁਲਕ ਦੀ ਆਰਥਿਕਤਾ ਉੱਥੋਂ ਦੇ ਵਸਿੰਦਿਆਂ ਦੀ ਜ਼ਿੰਦਗੀ ਦਾ ਬਸਰ ਕਿਹੋ ਜਿਹਾ ਹੋਊਗਾ ਇਹ ਤੈਅ ਕਰਦੀ ਹੈ। ਅਤੇ ਅਮਰੀਕਾ ਦੀ ਇਕੋਨਮੀ ਬਾਰੇ ਤੁਸੀਂ ਹਰ ਰੋਜ਼ ਜਿਹੜੀਆਂ ਖਬਰਾਂ ਨੇ ਉਹ ਸੁਣਦੇ ਹੋ, ਵੱਖ-ਵੱਖ ਮਾਧਿਅਮਾਂ ਤੋਂ ਸੁਣਦੇ ਹੋ, ਪਰ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਇਸ ਟੌਪਿਕ ਨੂੰ ਲੈ ਕੇ ਖਾਸੀ ਚਰਚਾ ਹੁੰਦੀ ਹੈ ਅਤੇ ਇਹਦੇ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਵੀ ਆਪਾਂ ਚਰਚਾ ਕਰਦੇ ਹਾਂ। ਬਰੀਕੀਆਂ 'ਤੇ ਵੀ ਚਰਚਾ ਕਰਦੇ ਹਾਂ ਕਿ ਗੌਰਮੈਂਟ ਦੀਆਂ ਮੀਟਿੰਗਾਂ, ਕਾਂਗਰਸ ਦੇ ਵਿੱਚ ਕੀ ਹੋ ਰਿਹਾ ਹੈ, ਬਾਈਡਨ ਮੈਕਾਰਥੀ ਦੇ ਵਿਚਾਲੇ ਜੋ ਗੱਲਾਂ ਬਾਤਾਂ ਆਪਾਂ ਹਰ ਰੋਜ਼ ਇਸ ਆਰਥਿਕਤਾ ਨੂੰ ਲੈ ਕੇ ਚਰਚਾ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹਨੂੰ ਹੋਰ ਪਹਿਲੂਆਂ ਤੋਂ ਜਾਣਨ ਦੀ ਚਰਚਾ ਕਰਾਂਗੇ ਅਤੇ ਨਾਲੋਂ ਨਾਲ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਤੌਖਲੇ ਨੇ, ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਖਦਸ਼ੇ ਨੇ, ਕਿਉਂਕਿ ਇਹ ਇੱਕ ਐਸਾ ਪਹਿਲੂ ਹੈ, ਹੋ ਸਕਦਾ ਤੁਸੀਂ ਪੋਲੀਟਿਕਸ ਦੇ ਵਿੱਚ ਇੰਟਰਸਟ ਨਾ ਰੱਖਦੇ ਹੋ ਸਕਦਾ ਤੁਸੀਂ ਸਪੋਰਟਸ ਦੇ ਵਿੱਚ ਇੰਟਰਸਟ ਨਾ ਰੱਖਦੇ ਹੋਵੋ, ਪਰ ਆਰਥਿਕਤਾ ਦੇ ਬਾਰੇ ਸਰਕਾਰ ਕੀ ਕਰ ਰਹੀ ਹੈ ਅਤੇ ਆਰਥਿਕਤਾ ਕੀ ਹੋਵੇਗੀ, ਇਹ ਬਹੁਤ ਸਾਰੀਆਂ ਪਾਲਿਸੀਜ਼ ਤੈਅ ਕਰਦੀਆਂ ਨੇ ਅਤੇ ਇਹਨਾਂ ਪਾਲਿਸੀਜ਼ ਨੂੰ ਜਾਣਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਹਰ ਬੰਦੇ ਦੀ ਲੋੜ ਹੈ, ਬੁਨਿਆਦੀ ਲੋੜ ਹੈ ਇੱਕ ਪੈਸਾ। ਗੱਲਬਾਤ ਦੇ ਵਿੱਚ ਜੋੜਦੇ ਹਾਂ ਰਾਜਕਰਨਵੀਰ ਸਿੰਘ ਜੀ ਨੂੰ ਅਤੇ ਉਸ ਤੋਂ ਬਾਅਦ ਡੈਥ ਸੀਲਿੰਗ 'ਤੇ ਚਰਚਾ ਜਿਹੜੀ ਹੈ ਉਹ ਛੇੜਦੇ ਹਾਂ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਧੰਨਵਾਦ ਪ੍ਰਵੀਨ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਇੱਕ ਵਾਰੀ ਫਿਰ ਤੁਹਾਡਾ ਵੀ ਸਵਾਗਤ ਹੈ ਜੀ। ਛੁੱਟੀ ਤੋਂ ਬਾਅਦ ਦੇ ਵਿੱਚ ਤੁਸੀਂ ਵਾਪਸ ਜਿਹੜੇ ਪਹੁੰਚੇ ਆ। ਹਾਂਜੀ, ਸੋ ਸਾਂਝੀ ਸਾਥ ਦੇ ਵਿੱਚ ਵੀ ਤੁਹਾਨੂੰ ਜੀ ਆਇਆਂ ਨੂੰ ਇੱਕ ਵਾਰੀ ਫਿਰ ਆਖਦੇ ਆ। ਤੇ ਬਿਲਕੁਲ ਪ੍ਰਵੀਨ ਜਿਹੜੀ ਤੁਸੀਂ ਗੱਲ ਆਖ ਰਹੇ ਆ, ਸੋ ਡੈਟ ਸੀਲਿੰਗ ਨੂੰ ਲੈ ਕੇ ਤਾਂ ਹੁਣ ਪਿਛਲੇ ਕਈ ਹਫ਼ਤਿਆਂ ਤੋਂ ਮਹੀਨਾ ਹੀ ਤਕਰੀਬਨ ਹੋ ਗਿਆ ਚਰਚਾਵਾਂ ਜਿਹੜੀਆਂ ਇਹ ਚੱਲ ਰਹੀਆਂ। ਉਹ ਤਾਂ ਸਾਲ ਦੀ ਸ਼ੁਰੂਆਤ ਦੇ ਵਿੱਚ ਹੀ ਜਿਹੜੀ ਸੁਗਬੁਗਾਹਟ ਜਿਹੜੀ ਕਹਿ ਲਓ ਵੀ ਉਹ ਤੁਰ ਪਈ ਸੀ ਵੀ ਮਈ ਜੂਨ ਜੁਲਾਈ ਉਦੋਂ ਕਹਿੰਦੇ ਸੀਗੇ ਵੀ ਜੂਨ ਜੁਲਾਈ ਦੇ ਵਿੱਚ ਡੈਟ ਸੀਲਿੰਗ ਦਾ ਮਸਲਾ ਆ ਰਿਹਾ ਆ। ਉਹ ਪੋਲੀਟੀਸ਼ੀਅਨ ਇੱਦਾਂ ਹੀ ਹੁੰਦੇ ਆ, ਜਦੋਂ ਸਿਰ ਤੇ ਤਲਵਾਰ ਜਿੰਨੀ ਦੇਰ ਤੱਕ ਲਟਕੇ ਨਾ, ਕੋਈ ਡੈਡਲਾਈਨ ਜਿੰਨੀ ਦੇਰ ਤੱਕ ਦਿਖੇ ਨਾ, ਉਨੀ ਦੇਰ ਤੱਕ ਉਹਨਾਂ ਨੇ ਉਸ ਦੇ ਉੱਤੇ ਵਿਚਾਰ ਜਾਂ ਨੈਗੋਸੀਏਸ਼ਨ ਉਹ ਕਰਨੀ ਨਹੀਂ। ਹੁਣ ਇਸ ਦੇ ਉੱਤੇ ਗੱਲ ਕੀਤੇ ਬਗੈਰ ਉਹਨਾਂ ਦਾ ਕੋਈ ਚਾਰਾ ਹੀ ਨਹੀਂ, ਹੁਣ ਉਹਨਾਂ ਦਾ ਸਰ ਨਹੀਂ ਸਕਦਾ। ਸੋ ਹੁਣ ਡੈਟ ਸੀਲਿੰਗ ਦਾ ਜਿਹੜਾ ਮਸਲਾ ਆ, ਅਮਰੀਕਾ ਦੀ ਜਿਹੜੀ ਲਿਮਿਟ ਆ ਕਰਜ਼ਾ ਚੱਕਣ ਦੀ ਜਿਹੜੀ ਲਿਮਿਟ ਆ, ਉਸ ਨੂੰ ਲੈ ਕੇ ਬਹੁਤ ਜਿਹੜਾ ਉਹ ਵੱਡਾ ਜਿਹੜਾ ਕਹਿ ਲਓ ਵੀ ਮਸਲਾ ਬਣਿਆ ਪਿਆ ਆ। ਵਾਹਦ ਕੁਛ ਕੁ ਮੁਲਕ ਨੇ ਦੁਨੀਆ ਭਰ ਦੇ ਵਿੱਚ ਜਿੱਥੇ ਦੀ ਕਾਂਗਰਸ ਜਾਂ ਜਿਹੜੇ ਚੁਣੇ ਹੋਏ ਨੁਮਾਇੰਦੇ ਆ, ਉਹਨਾਂ ਦੀ ਬਹੁਮਤ ਦੇ ਨਾਲ ਜਿਹੜੀ ਡੈਟ ਸੀਲਿੰਗ ਆ, ਮੁਲਕ ਕਿੰਨਾ ਕਰਜ਼ਾ ਚੱਕ ਸਕਦਾ ਆ, ਉਹ ਤੈਅ ਕੀਤਾ ਜਾਂਦਾ ਆ। ਇੱਦਾਂ ਨਹੀਂ ਵੀ ਜਿੱਦਾਂ ਹੁਣ ਬਗੈਰ ਕਿਸੇ ਦੀ ਇਜਾਜ਼ਤ ਲਈ ਕਿਸੇ ਅਥੋਰੀਟੇਰੀਅਨ ਦੇ ਵਿੱਚ ਕਹਿ ਲਓ ਜਾਂ ਬਾਕੀ ਹੋਰ ਮੁਲਕਾਂ ਦੇ ਸਾਰੇ ਅਥੋਰੀਟੇਰੀਅਨ ਵੀ ਨਹੀਂ, ਜਿੱਦਾਂ ਦਾ ਵੀ ਪ੍ਰੋਸੈਸ ਜਿੱਥੇ ਜਿੱਥੇ ਅਪਣਾਇਆ ਜਾ ਰਿਹਾ ਆ, ਵੀ ਇੱਦਾਂ ਨਹੀਂ ਵੀ ਹਾਂ ਆਪਾਂ ਦਾ ਚਿੱਤ ਕੀਤਾ ਇੰਨਾ ਘਾਟ ਆ, ਇੰਨਾ ਨਵਾਂ ਕਰਜ਼ਾ ਚੱਕ ਲਓ ਤਾਂ ਕੋਈ ਚੱਕਰ ਨਹੀਂ। ਪਰ ਇੱਥੇ ਕਾਂਗਰਸ ਦਾ ਅਪਰੂਵਲ, ਦੋਨਾਂ ਸਦਨਾਂ ਦਾ ਅਪਰੂਵਲ ਜਿਹੜਾ ਉਹ ਹੋਣਾ, ਮਨਜ਼ੂਰੀ ਹੋਣੀ ਜਿਹੜੀ ਉਹ ਲਾਜ਼ਮੀ ਆ, ਉਹ ਜ਼ਰੂਰੀ ਆ। ਸੋ ਉਸੇ ਨੂੰ ਲੈ ਕੇ ਹੀ ਇਸ ਟਾਈਮ ਚਰਚਾ ਜਿਹੜੀ ਆ ਉਹ ਚੱਲ ਰਹੀ ਆ ਵੀ ਭਾਈ ਇਹ ਮਨਜ਼ੂਰੀ ਜਿਹੜੀ ਉਹ ਹੁਣ ਬਣੇ। ਜੇ ਕੁਛ ਕੁ ਮਹੀਨਾ ਪਹਿਲਾਂ ਪਿੱਛੇ ਜਾਈਏ ਜਾਂ ਉਸ ਤੋਂ ਥੋੜਾ ਜਿਹਾ ਪਿੱਛੇ ਜਾਈਏ ਤਾਂ ਉਦੋਂ ਕਿਹਾ ਜਾ ਰਿਹਾ ਸੀ ਮੱਧ ਜੂਨ ਜਾਂ ਜੁਲਾਈ ਤੱਕ ਜਿਹੜਾ ਆਪਣਾ ਕਰਜ਼ਾ ਹੈ ਉਹ ਇਨਫ ਹੈਗਾ ਆ, ਜਿਹੜੀ ਲਿਮਿਟ ਇੰਨੀ ਕੁ ਹੈਗੀ ਆ ਵੀ ਆਪਾਂ ਜਿਹੜੀਆਂ ਬਿੱਲ ਬੱਤੀਆਂ ਆ ਉਹ ਤਾਰਦੇ ਰਹਿ ਸਕਦੇ। ਪਰ ਹੁਣ ਮਸਲਾ ਇਹ ਬਣ ਗਿਆ ਅਚਾਨਕ, ਹੁਣ ਪਿਛਲੇ 2 ਵੀਕ ਤੋਂ ਇਹ ਚਰਚਾ ਚੱਲ ਪਈ ਵੀ ਨਹੀਂ, ਇਹ ਤਾਂ ਮਈ ਦੇ ਅਖੀਰ ਤੱਕ 1 ਜੂਨ ਤੱਕ ਹੀ ਜਿਹੜੀ ਆ ਲਿਮਿਟ ਮੁੱਕ ਜਾਣੀ ਆ, ਉਹਨੂੰ ਆਪਾਂ ਬਰੀਚ ਕਰ ਜਾਣਾ, ਲਿਮਿਟ ਪਾਰ ਹੋ ਜਾਣੀ ਆ ਤੇ ਹੋਰ ਫੈਡਰਲ ਸਰਕਾਰ ਦੇ ਕੋਲ ਕਰਜ਼ਾ ਚੱਕਣ ਦੇ ਲਈ ਕੋਈ ਲਿਮਿਟ ਨਹੀਂ ਆ। ਉਹਨਾਂ ਦੇ ਜਿਹੜਾ ਚੈਕਿੰਗ ਅਕਾਊਂਟ ਕਹਿ ਲਓ ਉਹਦੇ ਵਿੱਚ ਪੈਸੇ ਡਾਲਰ ਜਿਹੜੇ ਉਹ ਨਹੀਂ ਹੋਣਗੇ ਤੇ ਜਿਹਨੂੰ ਜਿਹੜੀਆਂ ਇਹਨਾਂ ਦੀਆਂ ਦੇਣਦਾਰੀਆਂ ਉਹ ਦੇ ਨਹੀਂ ਸਕਣਗੇ ਤੇ ਉਹਦੇ ਨਾਲ ਪ੍ਰੋਬਲਮ ਜਿਹੜੀ ਹੋਊਗੀ। ਅਮਰੀਕਾ ਦੇ ਇਤਿਹਾਸ ਦੇ ਵਿੱਚ ਅਮਰੀਕਾ ਕਦੀ ਵੀ ਜਿਹੜੇ ਕਰਜ਼ੇ ਵਾਲੀ ਜਿਹੜੀ ਡੈਟ ਲਿਮਿਟ ਆ ਉਸਨੂੰ ਉਹਨੇ ਕਦੀ ਬਰੀਚ ਨਹੀਂ ਕੀਤਾ, ਕਦੀ ਡਿਫਾਲਟ ਨਹੀਂ ਹੋਇਆ। ਹੋਰ ਮਾਮਲਿਆਂ ਦੇ ਵਿੱਚ ਕਈ ਥਾਵਾਂ ਦੇ ਵਿੱਚ ਡਿਫਾਲਟ ਹੋਈ ਚੀਜ਼ ਹੋ ਸਕਦੀ ਆ, ਪਰ ਇਹ ਜਿਹੜੀ ਡੈਟ ਸੀਲਿੰਗ ਦੇ ਮਾਮਲੇ ਦੇ ਵਿੱਚ ਅਮਰੀਕਾ ਨੇ ਅੱਜ ਤੱਕ ਹੁਣ ਤੱਕ ਦੇ ਇਤਿਹਾਸ ਦੇ ਵਿੱਚ
ਉਸ ਲਿਮਿਟ ਨੂੰ ਜਿਹੜਾ ਉਹ ਕ੍ਰਾਸ ਨਹੀਂ ਸੀ ਕੀਤਾ। ਹੂੰ। ਸੋ ਇਹ ਹੁਣ ਇੱਕ ਪੱਕਾ ਹੀ ਇੱਕ ਖਤਰਾ ਕਹਿ ਸਕਦੇ ਹਾਂ ਵੀ ਹੁਣ ਬਣ ਬਣਿਆ ਗਿਆ। ਪਿਆ ਆ। ਹਾਂਜੀ ਦਿਨ ਜਿਹੜੇ ਉਹ ਰਹਿ ਗਏ ਇਸ ਦੇ ਵਿੱਚ 6 ਜੀ 6-7 ਦਿਨਾਂ ਦੇ ਵਿੱਚ ਜੇ ਦੋਨਾਂ ਧਿਰਾਂ ਦੇ ਵਿੱਚ ਕੋਈ ਸਮਝੌਤਾ ਨਹੀਂ ਹੁੰਦਾ ਹਾਂਜੀ ਤਾਂ ਅਮਰੀਕਾ ਦੀਆਂ ਦੇਣਦਾਰੀਆਂ ਜੀ। ਉਹ ਵਿੱਚ ਵਿਚਾਲੇ ਜਿਹੜੀਆਂ ਉਹ ਲਟਕ ਜਾਣ। ਬਿਲਕੁਲ ਇਸੇ ਡੈਟ ਸੀਲਿੰਗ ਨੂੰ ਲੈ ਕੇ ਆਪਾਂ ਜਿਹੜੇ ਇਹਦੇ ਹੋਰ ਪਹਿਲੂ ਨੇ ਉਹ ਤੇ ਗੱਲਬਾਤ ਕਰਾਂਗੇ, ਪਰ ਰਾਜਕਰਨਵੀਰ ਸਿੰਘ ਜੀ, ਇੱਕ ਤਾਂ ਇਹ ਜ਼ਰੂਰ ਆਪਾਂ ਇੱਥੇ ਦੱਸਦੇ ਚੱਲੀਏ ਕਿ ਇਹ ਮਸਲਾ ਇਸ ਵੇਲੇ ਖੜਾ ਕਿੱਥੇ ਹੈ, ਤੇ ਇੱਕ ਇਹ ਜਿਹੜੇ ਕਿਉਂਕਿ ਬਹੁਤ ਸਾਰੇ ਜਿਹੜੇ ਆਰਥਿਕ ਮਾਹਰ ਨੇ ਉਹ ਇਹ ਜਿਹੜਾ ਕਹਿ ਲਈ ਪੇਸ਼ੇਨਗੋਈ ਕਹਿ ਲਓ ਜਾਂ ਇਹ ਐਕਸਪੈਕਟ ਕਰ ਰਿਹਾ ਕਿ ਜੇਕਰ ਇਹ ਉਲਝਣ ਇਸੇ ਤਰ੍ਹਾਂ ਬਣੀ ਰਹੀ ਤਾਂ ਅਮਰੀਕਾ ਦੇ ਵਿੱਚ ਮੰਦੀ ਦੇ ਰਿਸੈਸ਼ਨ ਦੇ ਅਸਾਰ ਜਿਹੜੇ ਆ ਉਹਨਾਂ ਨੂੰ ਨਾ ਤਾਂ ਮੱਧਮ ਕੀਤਾ ਜਾ ਸਕਦਾ ਤੇ ਨਾ ਹੀ ਉਹ ਤੋਂ ਭੱਜਿਆ ਜਾ ਸਕਦਾ। ਵਰਕਿੰਗ ਕਲਾਸ ਦੇ ਲਈ ਇਹ ਇੱਕ ਬੜੀ ਅਲਾਰਮਿੰਗ ਸਿਚੁਏਸ਼ਨ ਜਿਹੜੀ ਆ ਉਹ ਬਣ ਗਈ ਹੈ। ਬਿਲਕੁਲ ਪ੍ਰਵੀਨ, ਇਹ ਜਿਹੜਾ ਡੀਪ ਰਿਸੈਸ਼ਨ, ਦੇਖੋ ਰਿਸੈਸ਼ਨ ਦੇ ਵਿੱਚ ਆਪਾਂ ਹੈਗੇ ਆ ਜੀ ਨਹੀਂ ਜੀ ਹੈਗੇ, ਹਰ ਇੱਕ ਦੀ ਆਪੋ ਆਪਣੀ ਆ ਸਮਝ ਆ ਵੀ ਬਿਲਕੁਲ। ਉਹ ਆਪੋ ਆਪਣੀ ਜਿਹੜੀ ਉਹ ਸਮਝ ਆ ਹਾਂਜੀ ਵੀ ਕੀ ਜਿਹੜਾ ਇਸ ਦੇ ਵਿੱਚ ਹੋਣਾ ਆ। ਹੂੰ ਪਰ ਡੀਪ ਰਿਸੈਸ਼ਨ ਆਉਣ ਦੀਆਂ ਸੰਭਾਵਨਾਵਾਂ ਆ। ਜੀ ਪਿਛਲੇ ਕਈ ਦਿਨਾਂ ਤੋਂ ਪ੍ਰੈਜ਼ੀਡੈਂਟ ਬਾਈਡਨ ਤੇ ਜਿਹੜੇ ਸਪੀਕਰ ਮੈਕਾਰਥੀ ਦੇ ਜਿਹੜੇ ਮਕਾਰਥੀ ਨੇ, ਹਾਊਸ ਹਾਂਜੀ ਦੇ ਸਪੀਕਰ ਆ ਮਕਾਰਥੀ ਜੀ ਉਹ ਰਿਪਬਲਿਕਨ ਪਾਰਟੀ ਦੇ ਆ, ਉਹਨਾਂ ਦੇ ਦਰਮਿਆਨ ਗੱਲਾਂ ਬਾਤਾਂ ਚੱਲ ਰਹੀਆਂ। ਜੀ ਜੀ ਗੱਲਾਂ ਬਾਤਾਂ ਹੋਈਆਂ, ਵਿੱਚ ਰੁਕ ਵੀ ਗਈਆਂ, ਦੁਬਾਰਾ ਚੱਲ ਪੈਂਦੀਆਂ, ਹੂੰ ਫਿਰ ਇੱਕ ਦੂਜੇ ਦੇ ਉਲਟ ਬਿਆਨ ਵੀ ਆ ਜਾਂਦੇ ਆ, ਹੂੰ ਨਾਲ ਦੇ ਨਾਲ ਭਰੋਸਾ ਜਿਹਾ ਵੀ ਮਾੜਾ ਮਾੜਾ ਲੋਕਾਂ ਨੂੰ ਜਿਹੜਾ ਜੀ ਉਹ ਟੀਕਾ ਛੋਟਾ ਜਿਹਾ ਲਾ ਛੱਡਦੇ ਵੀ ਦਿਲ ਨਹੀਂ ਜਿਹਾ ਨਹੀਂ ਬਣਾ ਹੈਗਾ ਛੱਡਦੇ। ਹੈਗਾ ਹੈਗਾ ਹਾਂਜੀ ਗੱਲ ਚੱਲਦੀ ਆ, ਨਹੀਂ ਅਸੀਂ ਕਰ ਲੈਣਾ, ਅਸੀਂ ਹੂੰ ਕੁਛ ਨਾ ਕੁਛ ਕਰ ਲਾਂਗੇ। ਜੀ ਇਹਨਾਂ ਨੂੰ ਇਹ ਦੋਨਾਂ ਨੂੰ ਇਹ ਜ਼ਰੂਰ ਪਤਾ ਆ ਹੂੰ ਵੀ ਇਸ ਦਾ ਮਸਲਾ ਜੇ ਸੁਲਝਦਾ ਨਹੀਂ ਆ ਜੀ ਤਾਂ ਵੋਟਾਂ ਅਗਲੇ ਸਾਲ ਹੀ ਆ। ਇੱਕ ਪਾਰਟੀ ਨੇ ਦੂਜੇ ਤੇ ਦੂਜੀ ਨੇ ਪਹਿਲੀ ਤੇ ਦੋਸ਼ ਦੋਸ਼ ਲਾਉਣੇ ਹੀ ਲਾਉਣੇ ਆ। ਲਾਉਣੇ ਹੀ ਲਾਉਣੇ ਇਹਦੇ ਵਿੱਚੋਂ ਇਹ ਨਹੀਂ ਆ ਜੀ ਹਾਂ ਆਪਣੇ ਆਪ ਨੂੰ ਇਹ ਜ਼ਰੂਰ ਕਹਿ ਸਕਦੇ ਵੀ ਅਸੀਂ ਪਾਕ ਸਾਫ ਆ, ਹੂੰ ਵੀ ਸਾਡੀ ਕੋਈ ਗਲਤੀ ਨਹੀਂ ਆ, ਹਾਂਜੀ ਪਰ ਇਦਾਂ ਹੁੰਦਾ ਨਹੀਂ। ਹੂੰ ਇਹ ਤਾੜੀ ਦੋਵਾਂ ਹੱਥਾਂ ਦੇ ਨਾਲ ਹੀ ਵੱਜ ਰਹੀ ਹੈ ਇਸ ਹਾਂਜੀ ਟਾਈਮ ਜੋ ਆਪਾਂ ਜਿਸ ਸਥਿਤੀ ਦੇ ਵਿੱਚ ਹਾਂ। ਹੂੰ ਇਹ ਨਹੀਂ ਆ ਵੀ ਇਹਦੇ ਵਿੱਚ ਇੱਕ ਦਾ ਦੋਸ਼ ਆ ਕਿ ਦੋ ਦਾ ਦੋਸ਼ ਆ। ਦੋਸ਼ੀ ਇਹਦੇ ਵਿੱਚ ਦੋਨੋਂ ਹੀ ਮੰਨੇ ਜਾ ਸਕਦੇ ਆ। ਬਿਲਕੁਲ ਕੋਈ ਕਹਿੰਦਾ ਵੀ ਮੇਰੀ ਮੰਨੋ, ਕੋਈ ਉਹ ਕਹਿੰਦਾ ਵੀ ਮੇਰੀ ਮੰਨੋ। ਜੀ ਇਹ ਹੁਣ ਦੇਖਿਆ ਅੱਜ ਇੱਕ ਵਾਰੀ ਫਿਰ ਮਕਾਰਥੀ ਹੁਣਾਂ ਨੇ ਜਿਹੜਾ ਉਹ ਬਿਆਨ ਦਿੱਤਾ ਸੀਗਾ ਵੀ ਗੱਲਬਾਤ ਰੁਕ ਗਈ ਸੀਗੀ, ਹੂੰ ਹੁਣ ਦੁਬਾਰਾ ਚੱਲ ਪਈ ਆ। ਜੀ ਵੀ ਕਹਿੰਦੇ ਵੀ ਅਸੀਂ ਕਰ ਰਹੇ ਹਾਂ, ਠੀਕ ਹੈ ਕਿਉਂਕਿ ਉਹਨਾਂ ਨੂੰ ਪਤਾ ਵੀ ਸੀਰੀਅਸ ਮੁੱਦਾ ਆ ਇਹ ਹੂੰ ਤੋਂ ਬਗੈਰ ਜਿਹੜਾ ਉਹ ਸਰਦਾ ਨਹੀਂ। ਹੂੰ। ਇਹ ਇਹਦਾ ਦੁਨੀਆ ਜਵਾਬ ਦੇਣਾ ਪਊਗਾ ਦੁਨੀਆ ਦੇਖ ਰਹੀ ਆ, ਜੀ ਇਹੀ ਨਹੀਂ ਮਿਲੀਅਨਸ ਆਫ ਅਮਰੀਕਨਸ ਇਹਨਾਂ ਦੇ ਉੱਤੇ ਆ ਨਜ਼ਰ ਰੱਖੀ ਬੈਠੇ ਆ। ਉਹ ਇਸ ਲਈ ਕਿਉਂਕਿ ਉਹਨਾਂ ਦੀ ਜ਼ਿੰਦਗੀ ਸਿੱਧੇ ਤੌਰ ਦੇ ਉੱਤੇ ਇਹਨਾਂ ਫੈਸਲਿਆਂ ਦੇ ਨਾਲ ਪ੍ਰਭਾਵਿਤ ਜਿਹੜੀ ਉਹ ਹੋਣੀ ਆ। ਹੁੰਦੀ ਹੈ ਸੋ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹ ਮਕਾਰਥੀ ਉਹਨਾਂ ਨੂੰ ਕਹਿ ਰਹੇ ਆ ਵੀ ਗੈਟ ਸੀਰੀਅਸ, ਵੀ ਤੁਸੀਂ ਗੱਲ ਨਹੀਂ ਸੁਣਦੇ। ਮਕਾਰਥੀ ਹੁਣੀ ਕਹਿੰਦੇ ਆ ਵੀ ਤੁਸੀਂ ਆਪਣੀ ਸਪੈਂਡਿੰਗ ਘਟਾਓ, ਹੂੰ ਤੁਸੀਂ ਸਾਡੀ ਨਹੀਂ ਗੱਲ ਜਿਹੜੀ ਉਹ ਸੁਣਦੇ। ਸੁਣਦੇ ਹੁਣ ਸੁਣਦਾ ਕੌਣ ਕਿਹਦੀ ਹੈ ਕਿਹਦੀ ਨਹੀਂ ਸੁਣਦਾ ਆ, ਇਹ ਤਾਂ ਆਪਸ ਦੇ ਵਿੱਚ ਇਹਨਾਂ ਨੇ ਤੈਅ ਜਿਹੜਾ ਉਹ ਕਰਨਾ ਆ। ਜੀ ਇਹਦੇ ਵਿੱਚ ਇਹ ਵੀ ਆ ਪ੍ਰਵੀਰ ਵੀ ਇਹਨਾਂ ਦੋਨਾਂ ਨੂੰ ਹੀ ਆਪਣੀਆਂ ਕੁਝ ਕੁ ਜਿੰਨਾ ਛੱਡਣੀਆਂ ਪੈਣੀਆਂ। ਠੀਕ ਹੈ ਇਹ ਨਹੀਂ ਆ ਵੀ ਮੈਂ ਹੁਣ ਜਿੱਦਾਂ ਕਹੂੰਗਾ ਮੇਰੀ ਚੰਮ ਦੀ ਚੱਲਦੀ ਤਾਂ ਮੈਂ ਚਲਾਉਂ ਇਦਾਂ ਨਹੀਂ। ਜੀ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਹਾਊਸ ਲੂਜ਼ ਕੀਤਾ ਹੈ, ਡੈਮੋਕ੍ਰੇਟਸ ਨੇ ਰੀਸੈਂਟਲੀ ਪਿਛਲੀਆਂ ਇਲੈਕਸ਼ਨਸ ਦੇ ਵਿੱਚ, ਹੂੰ ਤਾਂ ਹੀ ਇੱਥੇ ਕੈਵਨ ਮਕਾਰਥੀ ਆ। ਹੂੰ ਜੇ ਡੈਮੋਕ੍ਰੇਟਸ ਜਿੱਤੇ ਹੁੰਦੇ ਤਾਂ ਇੱਥੇ ਇਹ ਮਸਲਾ ਬਣਨਾ ਹੀ ਨਹੀਂ ਸੀ। ਬਣਨਾ ਹੀ ਨਹੀਂ ਸੀ। ਇਹ ਤਾਂ ਆਸਾਨੀ ਦੇ ਨਾਲ ਹੀ ਇਹਨਾਂ ਨੇ ਨਜਿੱਠ ਡੈਮੋਕ੍ਰੇਟਸ ਦੀ ਲੈਣਾ ਸੀ। ਮੈਜੋਰਟੀ ਹੁੰਦੀ ਉਹਨਾਂ ਨੇ ਪਾਸ ਕਰ ਲੈਣਾ ਸੀ। ਹੂੰ ਪਹਿਲੇ ਜਿਹੜੇ ਉਹ ਸਾਲਾਂ ਦੇ ਵਿੱਚ ਜਦੋਂ ਜਿੰਨਾ ਚਿਰ ਹਾਊਸ ਦੀ ਜਿਹੜਾ ਕੰਟਰੋਲ ਆ ਡੈਮੋਕ੍ਰੇਟਸ ਕੋ ਸੀਗਾ, ਕੋਈ ਮਸਲਾ ਬਣਿਆ ਹੀ ਨਹੀਂ, ਆਇਆ ਹੀ ਨਹੀਂ। ਈਵਨ ਸਪੀਕਰ ਉਹਨਾਂ ਦਾ ਸੀ। ਸਪੀਕਰ ਉਹਨਾਂ ਦਾ ਸੀਗਾ। ਹਾਂਜੀ ਇਨਫੈਕਟ ਜੇ ਪਿਛਲੇ ਪ੍ਰਸ਼ਾਸਨ ਚ ਵੀ ਜਾਈਏ ਉਦੋਂ ਡੈਮੋਕ੍ਰੇਟਸ ਜਿਹੜੇ ਆ ਮੈਜੋਰਟੀ ਚ ਰਹੇ, ਠੀਕ ਪਰ ਉਹ ਟਰੰਪ ਹੁਣਾਂ ਦਾ ਉਦੋਂ ਕਹਿੰਦੇ ਵੀ ਅਸੀਂ ਸਾਥ ਦਿੰਦੇ ਰਹੇ ਆ। ਇਹ ਹੁਣ ਇਦਾਂ ਕਹਿੰਦੇ ਆ ਵੀ ਅਸੀਂ ਸਾਥ ਦਿੰਦੇ ਰਹੇ, ਜਿਹੜਾ ਕਿ ਉਹਨਾਂ ਨੇ ਦਿੱਤਾ ਵੀ ਅਸੀਂ ਡੈਟ ਦੇ ਸੀਲਿੰਗ ਦੇ ਵਿੱਚ ਕੋਈ ਅੜਿੱਕਾ ਨਹੀਂ ਡਾਇਆ। ਪਰ ਹੁਣ ਜਿਹੜੇ ਆ ਇੱਥੇ ਹਰ ਇੱਕ ਜਣਾ ਆਪਣੀ ਸਿਆਸੀ ਗੇਮ ਵੀ ਖੇਡਦਾ ਹੈ ਵੀ ਇਦਾਂ ਆ। ਮਤਲਬ ਮਸਲਾ ਕੱਲਾ ਆਰਥਿਕਤਾ ਤੱਕ ਨਹੀਂ ਰਿਹਾ, ਮਸਲਾ ਪੋਲਿਟਿਕਸ ਦਾ ਵੱਡਾ ਬਣ। ਦੇਖੋ ਜੀ, ਸਟਰੋਂਗ ਆਰਮ ਕਰਨਾ ਇੱਕ ਪਾਰਟੀ ਨੇ ਦੂਜੀ ਨੂੰ, ਇੱਕ ਸਿਆਸਤਦਾਨ ਨੇ ਦੂਜੇ ਨੂੰ, ਉਹ ਤਾਂ ਮੌਕਾ ਭਾਲਦੇ ਰਹਿੰਦੇ ਆ, ਉਹ ਤਾਂ ਇਸ਼ੂ ਲੱਭਦੇ ਰਹਿੰਦੇ ਆ। ਤੇ ਜੇ ਉਹਨਾਂ ਦੀ ਝੋਲੀ ਚ ਆ ਕੇ ਆਪ ਪੈਂਦਾ ਹੋਵੇ ਇਸ਼ੂ ਤੇ ਉਹਨੂੰ ਤਾਂ ਪਲੋਸਣਗੇ ਨਾ। ਪਰ ਲੋਕਾਂ ਦੇ ਉੱਤੇ ਇਸ ਚੀਜ਼ ਦਾ ਖਾਸਾ ਅਸਰ ਵੇਖਣ ਨੂੰ ਮਿਲ ਰਿਹਾ। ਕੰਮ ਛੁੱਟ ਰਹੇ ਨੇ, ਲੇਆਫਸ ਹੋ ਰਹੀਆਂ ਨੇ। ਉਹ ਤਾਂ ਹੋ ਹੀ ਰਹੀਆਂ ਆ, ਪਰ ਇਹਦੇ ਨਾਲ ਬਹੁਤ ਜ਼ਿਆਦਾ ਵੱਧ ਜਾਣੀਆਂ ਜੀ, ਵੱਧ ਜਾਣ ਮਾਸ ਲੇਆਫਸ ਜਿਹੜੀਆਂ ਉਹ ਹੋਣਗੀਆਂ। ਇੱਕ ਤਾਂ ਸਰਕਾਰ ਬੰਦ ਹੋਣ ਦਾ ਖਤਰਾ ਜੀ, ਓਬਵੀਅਸਲੀ ਜਦੋਂ ਸਰਕਾਰ ਦੇ ਚੈਕਿੰਗ ਅਕਾਊਂਟ 'ਚ ਕੁਝ ਹੈ ਹੀ ਨਹੀਂ, ਰੁਪਈਆ ਨਹੀਂ, ਡਾਲਰ ਨਹੀਂ ਹੈਗੇ ਦੇਣ ਨੂੰ,
ਤੇ ਤਨਖਾਹਾਂ ਨਹੀਂ ਦੇ ਹੋਣੀਆਂ। ਹੂੰ, ਹੂੰ। ਫੈਡਰਲ ਜਿਹੜੇ EMPLOYEE ਆ ਸਾਰੇ ਫਰਲੋ ਤੇ ਜਾਣਗੇ। ਜੀ। ਉਹਨਾਂ ਨੂੰ ਬਗੈਰ ਤਨਖਾਹ ਤੋਂ ਛੁੱਟੀ ਤੇ ਜਿਹੜਾ ਉਹ ਜਾਣਾ ਪਊਗਾ, ਕੰਮਕਾਜ ਠੱਪ ਹੋਣਗੇ। ਹੂੰ, ਹੂੰ, ਹੂੰ। ਉਹ ਤੋਂ ਇਲਾਵਾ ਜਿਹੜੇ ਫੈਡਰਲ ਸਰਕਾਰ ਤੇ ਤੋਂ ਜਿਹੜੀ ਉਹਨਾਂ ਨੂੰ ਸਹਾਇਤਾ ਮਿਲਦੀ ਆ, ਹੂੰ, ਹੂੰ, ਚਾਹੇ ਉਹ ਵੈਟਰਨਸ ਆ ਜਿਹੜੇ ਫੌਜ ਦੇ ਵਿੱਚ ਕੰਮ ਕਰਕੇ ਆਏ ਆ ਵੱਖ-ਵੱਖ ਜਿਹੜੀਆਂ ਬ੍ਰਾਂਚਿਸ ਦੇ ਵਿੱਚ, ਹੂੰ। ਚਾਹੇ ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਮਿਲਦੀ ਆ, ਹੂੰ, ਹੂੰ। ਮੈਡੀਕੇਅਰ ਦੇ ਵੀ ਜਿਹੜੇ ਬਿੱਲ ਹੁੰਦੇ ਆ, ਇੰਸ਼ੋਰੈਂਸ ਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਆ, ਜੀ। ਉਹ ਸਾਰਾ ਕੁਝ ਠੱਪ ਹੋ ਜਾਊਗਾ। ਹੂੰ। ਸੋ ਇਹ ਇੱਕ ਨਹੀਂ, ਉਸ ਤੋਂ ਇਲਾਵਾ ਸਟਾਕ ਡਿੱਗ ਸਕਦੇ ਆ। ਠੀਕ ਹੈ। ਉਹਨਾਂ ਦਾ ਮਸਲਾ ਜਿਹੜਾ ਉਹ ਇੱਕ ਵੱਖਰਾ ਪੈ ਜਾਣਾ ਆ। ਹਾਂ। ਮੈਮੋਰੀਅਲ ਡੇ ਦੇ ਉੱਤੇ ਹੁਣ ਇਹ ਕੋਈ ਏਦਾਂ ਦੀ ਮੈਮਰੀ ਨਾ ਬਣ ਜਾਵੇ ਜੀ, ਜੀ, ਜਿਹਦੇ ਨਾਲ ਵੀ ਇੱਕ ਨਵਾਂ ਹੀ ਜਿਹੜਾ ਉਹ ਰਿਕਾਰਡ ਆ ਹੂੰ। ਉਹ ਬਣ ਜਾਵੇ। ਸੋ ਅਜੇ ਤਾਂ ਦੋਨੋਂ ਧਿਰਾਂ ਜਿਹੜੀਆਂ ਗੱਲਬਾਤ ਕਰ ਰਹੀਆਂ ਆ, ਜੀ, ਜੀ। ਇਹਨਾਂ ਦੇ ਵਿੱਚੋਂ ਇਹ ਵੀ ਜਿਹੜੀ ਹੈ, ਕਿਉਂਕਿ ਪ੍ਰੈਜ਼ੀਡੈਂਟ ਦੇ ਕੋਲ ਇੱਕ ਐਗਜ਼ੈਕਟਿਵ ਅਧਿਕਾਰ ਵੀ ਹੁੰਦੇ ਆ, ਜੀ। ਜਿਹਦੇ ਨਾਲ ਇਹ ਕਾਂਗਰਸ ਨੂੰ ਬਾਈਪਾਸ ਕਰ ਸਕਦੇ ਆ। ਠੀਕ ਹੈ। ਕਰਨਗੇ ਕਿ ਨਹੀਂ ਉਹ ਵੱਖਰੀ ਗੱਲ ਆ, ਹੂੰ। ਪਰ ਚਾਹ ਰਹੇ ਨੇ। ਗੱਲਾਂ ਬਾਤਾਂ ਤੋਂ ਇਦਾਂ ਹੀ ਲੱਗ ਰਿਹਾ ਵੀ ਉਹ ਗੱਲਬਾਤ ਕਰਦੇ ਆ। ਹੂੰ, ਹੂੰ। ਹੁਣ ਇਹ ਨਹੀਂ ਪਤਾ ਵੀ ਦਿਖਾਉਣ ਨੂੰ ਆ ਜਾਂ ਅਸਲ ਦੇ ਵਿੱਚ ਸਮਝੌਤਾ ਕਰਨਾ ਆ ਹਾਂਜੀ। ਦੋਨਾਂ ਨੇ ਆਪਸ ਦੇ ਵਿੱਚ, ਜਾਂ ਇਹ ਆਪਣੇ ਆਪੋ ਆਪਣੀ ਪਾਰਟੀ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਇਹ ਦਿਖਾਉਣਾ, ਦੇਖੋ ਜੀ ਅਸੀਂ ਤਾਂ ਗੱਲ ਕਰਦੇ ਸੀਗੇ, ਅਗਲੇ ਨਹੀਂ ਸੀ ਮੰਨਦੇ। ਹੂੰ। ਡੈਮੋਕ੍ਰੇਟਾਂ ਨੇ ਆਪਣੇ ਪਾਰਟੀ ਵਰਕਰ ਨੂੰ ਕਹਿਣਗੇ, ਰਿਪਬਲਿਕਨ ਆਪਣੇ ਵਾਲੇ ਨੂੰ ਕਹਿਣਗੇ ਹਾਂ, ਕਿ ਦੇਖੋ ਜੀ ਅਸੀਂ ਤਾਂ ਗੱਲਬਾਤ ਲਈ ਜਾਂਦੇ ਸੀ, ਉਹੀ ਨਹੀਂ ਸੀ ਮੰਨਦੇ ਸਾਡੀ ਗੱਲ, ਵੀ ਇਹ ਤਾਂ ਇਦਾਂ ਇਹ। ਪਰ ਹੁਣ ਦੇਖੋ ਅੱਗੇ ਕੀ ਹੁੰਦਾ ਆ। ਪਰ ਪ੍ਰੈਜ਼ੀਡੈਂਟ ਬਾਈਡਨ ਕੋਲ ਇਵੈਂਚੁਅਲੀ ਕੁਛ ਕੁ ਅਖਤਿਆਰ ਜਿਹੜੇ ਉਹ ਹੋਣਗੇ। ਠੀਕ ਹੈ। ਕੀ ਹੋਣਗੇ, ਕਿੱਦਾਂ ਹੋਣਗੇ, ਉਹ ਤੁਹਾਨੂੰ ਪ੍ਰੋਗਰਾਮ ਦੇ ਜਿਹੜੇ ਅਗਲੇ ਹਿੱਸੇ ਦੇ ਵਿੱਚ ਆਪਾਂ ਜਿਹੜਾ ਥੋੜਾ ਜਿਹਾ ਉਸ ਦੇ ਬਾਰੇ ਚਾਨਣਾ ਪਾਵਾਂਗੇ। ਜੀ। ਪਰ ਇਹ ਆ ਵੀ ਇੱਕ ਕਾਫੀ ਵੱਡੀ ਜਿਹੜੀ ਕਹਿ ਸਕਦੇ ਆ ਵੀ ਸਮੱਸਿਆ, ਰੀਅਲ ਸਮੱਸਿਆ ਇਸ ਟਾਈਮ ਆਪਣੇ ਸਾਹਮਣੇ ਆ। ਤੇ ਸੋ ਤੇ ਤੁਸੀਂ ਵੀ ਸ਼ੇਅਰ ਕਰ ਸਕਦੇ ਆ ਗੱਲਬਾਤ, ਆਪਣੇ ਜਿਹੜੇ ਵਿਚਾਰ ਆ ਉਹ ਜ਼ਰੂਰ ਸਾਂਝੇ ਤੁਸੀਂ ਕਰੋ ਵੀ ਤੁਸੀਂ ਇਹ ਜਿਹੜੀ ਗੱਲਬਾਤ ਇਹਨਾਂ ਦੋਨਾਂ ਧਿਰਾਂ ਦੇ ਦਰਮਿਆਨ ਚੱਲ ਰਹੀ ਹੈ, ਦੋਨਾਂ ਪਾਰਟੀਆਂ ਦੇ ਪ੍ਰੈਜ਼ੀਡੈਂਟ ਤੇ ਜਿਹੜੇ ਸਪੀਕਰ ਆ ਉਹਨਾਂ ਦੇ ਵਿੱਚ, ਹਾਂਜੀ। ਤਾਂ ਉਹਦੇ ਤੇ ਤੁਹਾਡੇ ਕੀ ਵਿਚਾਰ ਆ? ਤੁਸੀਂ ਕੀ ਸੋਚਦੇ ਆ ਵੀ ਇਹ ਮਸਲਾ ਹੱਲ ਹੋਊਗਾ, ਜਾਂ ਆਪੋ ਆਪਣੀ ਪਾਰਟੀ ਲਾਈਨ ਦੇ ਉੱਤੇ ਜਿਹੜੇ ਉਹ ਰਹਿਣਗੇ, ਜਾਂ ਕੌਣ ਤੁਹਾਡੇ ਹਿਸਾਬ ਦੇ ਨਾਲ ਇਸ ਮਸਲੇ ਤੱਕ ਪਹੁੰਚੇ ਆਪਾਂ, ਇਹਦਾ ਕਸੂਰਵਾਰ ਕੌਣ ਆ? ਉਹ ਜ਼ਰੂਰ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਜ਼ਰੂਰ ਸ਼ੇਅਰ ਕਰ ਸਕਦੇ ਹੋ 408 272 5200 ਤੇ। ਜਲਦ ਵਾਪਸੀ। ਇੱਕ ਸ਼ਾਰਟ ਬ੍ਰੇਕ ਤੋਂ ਬਾਅਦ ਅਮਰੀਕਾ ਦੀ ਡੈਟ ਸੀਲਿੰਗ ਦੇ ਉੱਤੇ ਆਪਾਂ ਚਰਚਾ ਕਰ ਰਹੇ ਸੀ। ਹੁਣ ਤੱਕ ਆਪਾਂ ਜਿਹੜੀ ਇਹਦੇ ਤੇ ਪੋਲਿਟਿਕਸ ਹੋ ਰਹੀ ਹੈ, ਜਾਂ ਜਿਹੜੇ ਆਰਥਿਕ ਮਾਹਰਾਂ ਨੇ ਜਿਹੜੀਆਂ ਚੇਤਾਵਨੀਆਂ ਦਿੱਤੀਆਂ ਨੇ, ਉਹਨਾਂ ਦੇ ਉੱਤੇ ਚਰਚਾ ਕੀਤੀ, ਤੇ ਜਿਹੜਾ ਕੁਆਇਨ ਦਾ ਅਖਤਿਆਰਾਤ ਆ ਰਾਸ਼ਟਰਪਤੀ ਕੋਲੇ, ਪ੍ਰੈਜ਼ੀਡੈਂਟ ਕੋਲੇ, ਉਹਦੇ ਤੇ ਚਰਚਾ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਜਲਦ ਵਾਪਸੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਡੈਟ ਸੀਲਿੰਗ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਇੱਕ ਵਾਰ ਮੁੜ ਤੋਂ ਤੁਹਾਡਾ ਵੀ ਸਵਾਗਤ ਹੈ ਜੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸੁਣ ਰਹੇ ਦੇਖ ਰਹੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਪ੍ਰੋਗਰਾਮ ਦੀ ਸ਼ੁਰੂਆਤ, ਹਾਂਜੀ ਮਾਫ ਕਰਨਾ ਹਾਂਜੀ ਕੋਈ ਨਹੀਂ ਜੀ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਆਪਾਂ ਡੈਟ ਸੀਲਿੰਗ ਤੋਂ ਚਰਚਾ ਸ਼ੁਰੂ ਕੀਤੀ ਸੀ, ਤੇ ਉਹਦੇ ਵਿੱਚ ਆਰਥਿਕਤਾ ਦੇ ਬਾਰੇ ਜਿਹੜੇ ਅੱਜ ਕੱਲ ਆਰਥਿਕ ਮਾਹਰ ਨੇ ਉਹ ਵੀ ਕਈ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਨੇ। ਡੀਪ ਰਿਸੈਸ਼ਨ ਜਿਵੇਂ ਤੁਸੀਂ ਚਰਚਾ ਕੀਤੀ ਹੈ, ਕੋਇਨਸ ਦੇ ਬਾਰੇ ਜੋ ਰਾਸ਼ਟਰਪਤੀ ਦੇ ਇਖਤਿਆਰਾਤ ਨੇ ਉਹ ਕਿਵੇਂ ਵਰਤੇ ਜਾ ਸਕਦੇ ਨੇ, ਜਾਂ ਕੀ ਪਾਵਰਸ ਨੇ, ਜਾਂ ਕਿੰਨਾ ਪੈਸਾ ਕਢਵਾਇਆ ਜਾ ਸਕਦਾ, ਉਹਦੇ ਬਾਰੇ ਚਰਚਾ ਜ਼ਰੂਰ ਕਰਾਂਗੇ। ਪਰ ਮੈਨੂੰ ਯਾਦ ਆ ਗਿਆ ਕਿ ਇੰਗਲੈਂਡ ਦੇ ਵਿੱਚ ਵੀ ਇੱਕ ਜਿਹੜੀ ਬੀਬੀ ਪ੍ਰਧਾਨ ਮੰਤਰੀ ਬਣੀ ਸੀ, ਉਹ ਇਸੇ ਕਰਕੇ ਹੱਥ ਖੜੇ ਕਰ ਗਈ ਸੀ ਕਿ ਬਈ ਮੇਰੀ ਹੁਣ ਬੱਸ ਹੈ, ਮਹਿੰਗਾਈ ਦੇ ਉੱਤੇ ਮੇਰਾ ਕੋਈ ਕਾਬੂ ਨਹੀਂ। ਸੇਮ ਸ਼੍ਰੀਲੰਕਾ ਦੇ ਹਾਲਾਤ ਨੇ, ਪਾਕਿਸਤਾਨ ਦੇ ਅੱਜ ਕੀ ਹਾਲਾਤ ਨੇ ਆਪਾਂ ਨੂੰ ਸਾਰਿਆਂ ਨੂੰ ਦਿਖਦੇ ਨੇ। ਹੋਰ ਬਹੁਤ ਸਾਰੇ ਐਸੇ ਮੁਲਕ ਨੇ ਮਤਲਬ ਕਿ ਇਹ ਕਹਿ ਸਕਦੇ ਕਿ ਵਰਲਡ ਦੀ ਇਕਨੋਮੀ ਜਿਹੜੀ ਹੈ ਉਹ ਲਗਾਤਾਰ ਉਥਲ ਪੁਥਲ, ਉਤਰਾ ਚੜਾ ਤੇ ਮੰਦੀ ਦੇ ਅਸਾਰਾਂ ਦਾ ਸ਼ਿਕਾਰ ਹੈ। ਅਮਰੀਕਾ ਨੂੰ ਵਰਲਡ ਪਾਵਰਸ ਦੇ ਵਿੱਚ ਗਿਣਿਆ ਜਾਂਦਾ, ਅਮਰੀਕਾ ਨੂੰ ਵਰਲਡ ਜਿਹੜੀਆਂ ਜ਼ਬਰਦਸਤ ਇਕਨੋਮੀਜ਼ ਨੇ ਉਹਨਾਂ ਦੇ ਵਿੱਚੋਂ ਗਿਣਿਆ ਜਾਂਦਾ। ਇਹ ਸਾਰੇ ਕਾਸੇ ਨੂੰ ਆਪਾਂ ਕਿਵੇਂ ਦੇਖਿਆ ਜਾਵੇ ਜਿਹੜਾ ਇਸ ਵੇਲੇ ਹਾਲਾਤ ਬਣੇ ਹੋਏ ਨੇ, ਤੇ ਉੱਪਰੋਂ ਪੋਲਿਟਿਕਸ ਖਿੱਚ ਤੂ। ਬਿਲਕੁਲ ਪੋਲਿਟਿਕਸ ਦੀ ਖਿੱਚ ਤੂੰ ਰਹਿਣੀ ਹੋਈਆਂ ਇੱਦਾਂ ਹੀ ਜਿਹੜੀ ਉਹ ਚੱਲਦੀ ਰਹਿਣੀ ਆ। ਜੇ ਆਪਾਂ ਇਹ ਦੱਸਦੇ ਜਾਈਏ ਨਾ ਵੀ ਜਿਹੜਾ ਅਮਰੀਕਾ ਦਾ ਜਿਹੜਾ ਡੈਟ ਆ, ਹਾਂਜੀ, ਉਹ ਹੈ ਕਿੱਦਾਂ ਜੀ, ਡੈਟ ਦਾ ਮਤਲਬ ਕੀ ਆ ਨਾ ਜੀ ਜੀ, ਵੀ ਅਮਰੀਕਾ ਡੈਟ ਲੈਂਦਾ ਕਿੱਦਾਂ ਕਹਿ ਸਕਦੇ ਆ ਵੀ ਕਿੱਦਾਂ ਉਹ ਹੁੰਦਾ ਆ। ਹਮ, ਅਮਰੀਕਾ ਦਾ ਜਿਹੜਾ ਡੈਟ ਆ ਬੇਸਿਕਲੀ ਬੌਂਡਸ ਆ। ਠੀਕ ਹੈ, ਜਦੋਂ ਕਹਿੰਦੇ ਆ ਨਾ ਵੀ ਆਪਾਂ ਇੰਨੇ ਡਾਲਰ ਜਿਹੜੇ ਉਹ ਚਾਹੀਦੇ ਆ, ਹਾਂਜੀ, ਉਹਨੇ ਦੇ ਬੌਂਡ ਇਸ਼ੂ ਕੀਤੇ ਜਾਂਦੇ ਆ। ਠੀਕ ਹੈ, ਟ੍ਰਿਲੀਅਨਸ ਆਫ ਡਾਲਰ ਜਿੱਦਾਂ ਹੁੰਦੇ ਉਹਦੇ ਬੌਂਡ ਆ। ਕਿਸੇ ਦੀ ਮਿਆਦ 1 ਸਾਲ ਦਾ, ਕਿਸੇ ਦੀ 2 ਤੋਂ 10 ਸਾਲ ਆ, ਕਿਸੇ ਦੀ 20-30 ਸਾਲ ਆ। ਜੀ, ਵੀ ਟ੍ਰੈਜਰੀ ਜਿਹੜੀ ਡਿਪਾਰਟਮੈਂਟ ਆ ਉਹ ਯੂਐਸ ਟ੍ਰੈਜਰੀ ਦੇ ਬਿੱਲ, ਟ੍ਰੈਜਰੀ ਬੌਂਡ, ਟ੍ਰੈਜਰੀ ਨੋਟ ਉਹ ਇਸ਼ੂ ਕਰਦੀ ਆ ਉਸ ਵੈਲਿਊ ਦੇ, ਤੇ ਲੋਕ ਫਿਰ ਉਹਦੇ ਵਿੱਚ ਇਨਵੈਸਟ ਕਰਦੇ ਆ ਬੇਸਿਕਲੀ ਵੀ ਇੰਨੇ ਦਾ ਖਰੀਦ ਲਿਆ, ਤੇ ਉਹ ਮਨੀ ਜਿਹੜੀ ਆ ਸਰਕਾਰ ਦੇ ਕੋਲ ਆਉਂਦੀ ਆ, ਤੇ ਫਿਰ ਉਹਦੇ ਤੇ ਵਿਆਜ ਪਾ ਕੇ ਲੋਕਾਂ ਨੂੰ ਬਾਅਦ ਚ ਇਵੈਂਚੁਅਲੀ ਜਿਹੜੇ ਉਹ ਮੋੜਦੇ ਆ। ਇਸ ਦੇ ਨਾਲ ਇਹ ਜਿਹੜਾ ਡੈਟ ਦਾ ਸਰਕਲ ਆ ਉਹ ਚੱਲਦਾ ਆ। ਤੇ ਆਪਣੇ ਨਾਲੋਂ ਕੁਝ ਕਾਲਰ ਵੀ ਜੁੜ ਰਹੇ ਆ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਉਹ ਜਾਣਾਂਗੇ। ਸੋ ਤੇ ਕਾਲ ਕਰ ਸਕਦੇ ਹੋ ਨੰਬਰ 408-272-5200 ਦੇ ਉੱਤੇ। ਤੇ ਜੁੜੇ ਨੇ ਆਪਣੇ ਨਾਲ ਗੁਰਤਰਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਪ੍ਰਵੀਨ ਜੀ ਤੇ ਰਾਜਵੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਉਹ ਪ੍ਰਵੀਨ ਸ਼ਰਮਾ ਆ ਗਏ ਹੋ ਤੁਸੀਂ? ਮਾੜੇ 2 ਮਿੰਟ ਆਏ ਥੋੜਾ ਰੇਡੀਓ ਦੇ ਜੀ। ਤੁਹਾਡਾ ਇਸ ਮਸਲੇ ਦੇ ਉੱਤੇ ਵੀ ਕੋਈ ਵਿਚਾਰ ਹੈ ਜੀ? ਜੀ ਨਹੀਂ ਜੀ, ਮੇਰਾ ਕੋਈ ਵਿਚਾਰ ਨਹੀਂ, ਮੈਂ ਤੁਹਾਨੂੰ ਇਹੀ ਠੀਕ ਹੈ ਜੀ, ਵੈਲਕਮ ਕਰਦੇ ਹਾਂ ਜੀ। ਥੈਂਕ ਯੂ, ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਸੋ ਕਈ ਵਾਰੀ ਨਾ ਸੀਰੀਅਸ ਗੱਲ ਚੱਲ ਰਹੀ ਹੁੰਦੀ ਹੈ ਤੇ ਵਿੱਚ, ਤੇ ਚਲੋ ਪਰ ਕੋਈ ਨਹੀਂ, ਆਪਾਂ ਇੱਕ ਵਾਰੀ ਫਿਰ ਵੈਲਕਮ ਕਹਿੰਦੇ ਆ। ਹਾਂਜੀ, ਛੁੱਟੀਆਂ ਤੋਂ ਬਾਅਦ ਸਾਨੂੰ ਉਡੀਕ ਇਹ ਰਹਿੰਦੀ ਹੈ ਕਿ ਚਲੋ ਪਬਲਿਕ ਵੀ ਆਪਣੇ ਜਿਹੜੇ ਵਿਚਾਰ ਜ਼ਰੂਰ ਸਾਂਝੇ ਕਰਨ। ਹਾਂਜੀ, ਸੋ ਆਪਾਂ ਜਿੱਦਾਂ ਦੱਸ ਰਹੇ ਸੀ ਵੀ ਇਹ ਅਮਰੀਕਾ ਦੇ ਜਿਹੜੇ ਡੈਟ ਦਾ ਇਹ ਚੀਜ਼ਾਂ ਨੇ ਹਨਾ, ਵੀ ਇਦਾਂ ਜਿਹੜੇ ਉਹ ਬੌਂਡ, ਨੋਟਸ, ਬਿਲਸ ਜਿਹੜੇ ਉਹ ਇਸ਼ੂ ਕਰਦੇ ਆ, ਲੋਕ ਉਹ 'ਚ ਇਨਵੈਸਟ ਕਰਦੇ ਆ, ਉਹਨਾਂ ਨੂੰ ਕਰਜ਼ਾ ਜਿਹੜਾ ਆ ਬੇਸਿਕਲੀ ਮਿਲ ਜਾਂਦਾ। ਵੀ ਲਿਮਿਟ ਆਪਾਂ ਪੰਜਾਬ 'ਚ ਅਕਸਰ ਵੀ ਸੁਣਦਾ ਵੀ ਉਹਨੇ ਇੰਨੀ ਲਿਮਿਟ ਚੱਕ ਲਈ, ਉਹਨੇ ਅਮਰੀਕਾ ਦੀ ਲੋਨ ਲਿਮਿਟ ਪਾਰ ਹੋਣ ਵਾਲੀ ਆ, ਹੁਣ ਇਹ ਤੋਂ ਬਾਅਦ ਚੱਕਣ ਨੂੰ ਕੁਛ ਨਹੀਂ ਆ। ਬਿਲਕੁਲ, ਜਿਹੜਾ ਕਿਸਾਨੀ ਲਈ ਨਾਲ ਜੁੜਿਆ ਬੰਦਾ ਜਾਂ ਵੈਸੇ ਵੀ ਕਾਰੋਬਾਰੀ ਹੈ, ਉਹਦੇ ਲਈ ਲਿਮਿਟ ਕੋਈ ਅਣਜਾਣਾ ਸ਼ਬਦ ਨਹੀਂ, ਤੇ ਉਹਦੇ ਲਈ ਲਿਮਿਟ ਕੋਈ ਇਹ ਨਹੀਂ ਹੈ ਵੀ ਉਹਦੀ ਜਿਹਦੀ ਸਮਝ ਨਾ ਆਵੇ। ਸੋ ਬਿਲਕੁਲ, ਸੋ ਹੁਣ ਕਹਿੰਦੇ ਆ ਵੀ ਜੇ ਮੰਨ ਲਿਆ ਜਾਵੇ ਵੀ ਕਾਂਗਰਸ ਦੇ ਵਿੱਚ ਕੋਈ ਸਮਝੌਤਾ ਇਹਨਾਂ ਦਾ ਆਪਸ 'ਚ ਨਹੀਂ ਹੁੰਦਾ, ਠੀਕ ਹੈ, ਹੁਣ ਵਾਈਟ ਹਾਊਸ ਜਿੱਥੇ ਬਾਈਡਨ ਆ ਉਹ ਡੈਮੋਕ੍ਰੇਟਸ ਨੂੰ ਬੇਸਿਕਲੀ ਰਿਪਰੈਜ਼ੈਂਟ ਕਰ ਰਹੇ ਆ, ਉਹ ਸਰਕਾਰ ਦੇ ਵੱਲੋਂ ਆ, ਉਹਨਾਂ ਦੇ ਆਪਣੇ ਖੇਮੇ 'ਚ ਵੀ ਸਾਰੇ ਜਾਣੇ ਇਹਨਾਂ ਦੀਆਂ ਗੱਲਾਂ ਤੋਂ ਖੁਸ਼ ਨਹੀਂ ਆ, ਪਰ ਇਵੈਂਚੁਅਲੀ ਕਈ ਵਾਰੀ ਵਿਪ ਕੀਤਾ ਜਾਂਦਾ ਵੀ ਨਹੀਂ, ਤੁਹਾਨੂੰ ਵੋਟ ਜਿਹੜੀ ਉਹ ਪਾਉਣੀ ਪੈਣੀ ਆ, ਉਹ ਇਹਦੇ ਵਿੱਚ ਉਹ ਹੋਣਾ ਆ। ਉਹ ਦੂਜੇ ਪਾਸੋਂ ਜਿਹੜੀ ਵਿਰੋਧੀ ਧਿਰ ਆ, ਰਿਪਬਲਿਕਨ ਪਾਰਟੀ ਆ, ਜਿਨ੍ਹਾਂ ਨੇ ਇਹ ਪੂਰਾ ਜਿਹੜਾ ਹੁਣ ਮਸਲਾ ਇਸ ਟਾਈਮ ਲੈ ਕੇ ਆਂਦਾ, ਕਹਿੰਦੇ ਵੀ ਨਹੀਂ ਜੀ ਸਰਕਾਰ ਬੇਹੁਦਾ ਸਪੈਂਡਿੰਗ ਕਰ ਰਹੀ ਆ, ਇਹ ਸਪੈਂਡਿੰਗ ਨੂੰ ਜਿਹੜੀ ਆ ਉਹ ਘਟਾਓ, ਬੇਲਗਾਮ ਕੰਮ ਚੱਲ ਰਿਹਾ ਆ। ਤੇ ਉਹਨਾਂ ਨੇ 4 ਸਾਲ ਪਹਿਲਾਂ ਜਿਹੜੇ ਕੋਈ ਮੁੱਦਾ ਨਹੀਂ ਚੱਕਿਆ ਇਹਦਾ, ਜਿੰਨਾ ਡੈਟ ਲਿਮਿਟ ਚੱਕਣੀ ਸੀ ਚੱਕਦੇ ਰਹੇ, ਕੋਈ ਉਦੋਂ ਮਸਲਾ ਨਹੀਂ, ਕਿਉਂਕਿ ਉਦੋਂ ਉਹਨਾਂ ਦਾ ਆਪਣਾ ਬੰਦਾ ਸੀਗਾ। ਇਹ ਹੁੰਦਾ ਹੀ ਆ, ਇਹ ਦੋ ਵਾਰੇ ਪਹਿਲਾਂ ਜਦੋਂ ਡੈਮੋਕ੍ਰੇਟ ਸੀ ਉਹਨਾਂ ਨੇ ਵੀ ਕਦੀ ਨਹੀਂ ਇਹ ਚੱਕਿਆ, ਉਦਾਂ ਉਹਨਾਂ ਨੇ ਉਹਦੇ ਵਿੱਚ ਵੀ ਉਹਨਾਂ ਦਾ ਸਾਥ ਦਿੰਦੇ ਰਹੇ। ਇਹ ਪਰ ਇਹ ਆ ਵੀ ਹੁਣੇ ਮੁੱਦਾ ਆਪਣੇ ਸਾਹਮਣੇ ਆ, ਪਿੱਛੇ ਕੀ ਹੋਇਆ, ਕਿਵੇਂ ਹੋਇਆ, ਉਹ ਤਾਂ ਹੁਣ ਬਾਹਰ ਦੀਆਂ ਗੱਲਾਂ ਆ, ਪਰ ਇਹ ਆ ਵੀ ਇਹ ਮਸਲਾ ਹੱਲ ਕਿੱਦਾਂ ਹੋਵੇ। ਹੁਣ ਕਹਿੰਦੇ ਵੀ
2-3 ਤਰੀਕੇ ਦੇ ਨਾਲ ਜਿਹੜੇ ਰਾਸ਼ਟਰਪਤੀ ਆ ਉਹ ਕਾਂਗਰਸ ਨੂੰ ਬਾਈਪਾਸ ਕਰ ਸਕਦੇ ਆ ਠੀਕ ਹੈ ਜੇ ਦੇਣਦਾਰੀਆਂ ਅਮਰੀਕਾ ਦੀਆਂ ਚੱਲਦੀਆਂ ਰਹਿਣੀਆਂ ਆ ਤਾਂ। ਜੀ ਜੀ ਸੋ ਹੁਣ ਉਹਦੇ ਵਿੱਚ ਸਭ ਤੋਂ ਪਹਿਲਾਂ ਆ ਉਹ ਇੱਕ ਗਿਮਿਕ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਆ ਤੇ ਉਹ ਪਤਾ ਨਹੀਂ ਰਿਐਲਿਟੀ ਦੇ ਵਿੱਚ ਕਦੀ ਹੋਇਆ ਹੈ ਕਿ ਨਹੀਂ ਹੋਇਆ, ਹਾਂਜੀ ਪਰ ਸੰਵਿਧਾਨ ਦੇ ਵਿੱਚ ਇੱਕ ਐਗਜ਼ੈਕਟਿਵ ਜਿਹੜੀ ਹੈ ਉਹ ਪਾਵਰ ਉਹ ਦਿੰਦਾ ਆ ਅਮਰੀਕਾ ਦੇ ਵਿੱਚ ਵੀ ਜਿਹੜਾ ਸਕੱਤਰ ਆ ਯੂਐਸ ਟ੍ਰੈਜਰੀ ਦਾ ਜਿਹੜਾ ਸਕੱਤਰ ਆ ਉਹ ਪਲੈਟੀਨਮ ਦਾ ਇੱਕ ਕੋਇਨ ਉਸ ਨੂੰ ਬਣਾ ਸਕਦੇ ਆ ਜੀ ਤੇ ਉਹ ਜਿਹੜੇ ਕੋਇਨ ਦੇ ਨਾਲ ਇੱਕ ਹਿਸਾਬ ਦੇ ਨਾਲ ਲਿਮਿਟ ਜਿਹੜੀ ਆ ਉਹ ਚੱਕ ਹੋ ਸਕਦੀ ਆ। ਠੀਕ ਹੈ ਸੋ ਹੁਣ ਕਹਿੰਦੇ ਆ ਵੀ ਕੋਇਨ ਦੀ ਕਿੰਨੀ ਲਾਗਤ ਹੋਵੇ, ਹਾਂਜੀ ਕਹਿੰਦੇ ਵੀ ਹੁਣ $1 ਟ੍ਰਿਲੀਅਨ ਚਾਹੀਦਾ, $1 ਟ੍ਰਿਲੀਅਨ ਦਾ ਪਲੈਟੀਨਮ ਕੋਇਨ ਬਣਾ ਦੋ। ਠੀਕ ਆ ਇਹ ਇੱਕ ਚੀਜ਼ ਹੈਗੀ ਆ ਪਰ ਅੱਜ ਤੱਕ ਕਦੀ ਵਰਤੀ ਨਹੀਂ ਗਈ, ਨਾ ਕਦੀ ਜਿਹੜੀ ਉਹ ਲੋੜ ਪਈ। ਜੌਨ ਬੇਨਰ ਹੁੰਦੇ ਸੀਗੇ 2000 ਆਈ ਥਿੰਕ 10-12 ਦੇ ਵਿੱਚ ਯੂਐਸ ਦੇ ਜਿਹੜੇ ਹਾਊਸ ਦੇ ਸਪੀਕਰ, ਉਦੋਂ ਪ੍ਰੈਜ਼ੀਡੈਂਟ ਹੁੰਦੇ ਸੀ ਓਬਾਮਾ ਜੀ ਤੇ ਉਦੋਂ ਵੀ ਡੈਟ ਸੀਲਿੰਗ ਨੂੰ ਬ੍ਰੀਚ ਹੋਣ ਦੀਆਂ ਜਿਹੜੀਆਂ ਚਰਚਾਵਾਂ ਚੱਲੀਆਂ ਸੀ। ਉਸ ਟਾਈਮ ਦੇ ਜਿਹੜੇ ਟ੍ਰੈਜਰੀ ਦੇ ਜਿਹੜੇ ਸਕੱਤਰ ਸੀਗੇ ਉਹਨਾਂ ਨੂੰ ਜਿਹੜੇ ਚੀਫ ਐਡਵਾਈਜ਼ਰ ਸੀਗੇ ਪ੍ਰੈਜ਼ੀਡੈਂਟ ਓਬਾਮਾ ਦੇ, ਉਹਨਾਂ ਨੂੰ ਪੁੱਛਿਆ ਵੀ ਹਾਂ ਭਾਈ ਆਪਾਂ ਇਦਾਂ ਕੋਇਨ ਬਣਾ ਲਈਏ। ਟ੍ਰੈਜਰੀ ਸਕੱਤਰ ਟਿਮੋਥੀ ਜਿਹੜੇ ਗੈਥਨਰ ਸੀ ਉਹ ਕਹਿੰਦੇ ਇਹ ਕੀ ਚੀਜ਼ ਹੈ, ਇਹ ਕਿੱਦਾਂ? ਉਹਨਾਂ ਨੇ ਬੇਸਿਕਲੀ ਉਸ ਨੂੰ ਇੱਕ ਐਜ਼ ਏ ਗਿਮਿਕ ਦੇ ਤੌਰ ਦੇ ਉੱਤੇ ਹੀ ਜਿਹੜਾ ਉਹ ਦੇਖਿਆ ਤੇ ਹੁਣ ਮੌਜੂਦਾ ਤੌਰ ਦੇ ਉੱਤੇ ਜਿਹੜੇ ਟ੍ਰੈਜਰੀ ਸਕੱਤਰ ਆ ਤੇ ਫੈਡਰਲ ਰਿਜ਼ਰਵ ਦੇ ਜਿਹੜੇ ਮੇਨ ਚੇਅਰ ਨੇ ਜਰੋਮ ਪਾਵਲ ਤੇ ਯੈਨਟ ਯੈਲਨ ਜਿਹੜੇ ਨੇ, ਉਹਨਾਂ ਨੇ ਕਿਹਾ ਵੀ ਨਹੀਂ ਇਹ ਗਿਮਿਕ ਆ, ਗਿਮਿਕ ਤੋਂ ਇਲਾਵਾ ਕੁਛ ਨਹੀਂ ਆ। ਉਹ ਇਹ ਨਹੀਂ ਆ ਵੀ ਮੈਂ ਕੋਇਨ ਬਣਾਤਾ ਜਾਂ ਸਰਕਾਰ ਨੇ ਕਿਹਾ ਵੀ ਹਾਂ ਕੋਇਨ ਬਣਾ ਦਿਓ ਜੀ ਪਲੈਟੀਨਮ ਦਾ $1 ਟ੍ਰਿਲੀਅਨ ਉਹਦੀ ਕੀਮਤ ਰੱਖ ਦਿਓ। ਠੀਕ ਹੈ ਹੁਣ ਉਹ ਜਾਣਗੇ ਬੈਂਕ ਦੇ ਵਿੱਚ, ਬੈਂਕ 'ਚ ਜਾ ਕੇ ਜਮ੍ਹਾਂ ਵੀ ਕਰਾਉਣਾ ਪਊਗਾ, ਕੀ ਉਹ ਐਕਸੈਪਟ ਹੋਊਗਾ, ਕੀ ਉਹ $1 ਟ੍ਰਿਲੀਅਨ ਦੀ ਲਾਗਤ ਵਾਲਾ ਜਿਹੜਾ ਉਹ ਐਕਸੈਪਟ ਹੋ ਸਕਦਾ ਹੈ ਕਿ ਨਹੀਂ, ਉਹ ਇੱਕ ਵੱਖਰੀ ਗੱਲ ਆ। ਕਹਿੰਦੇ ਹਾਈਲੀ ਅਨਲਾਈਕਲੀ ਆ, ਮੋਸਟ ਪ੍ਰੋਬਬਲੀ ਇਹ ਕਦੀ ਵੀ ਜਿਹੜਾ ਉਹ ਨਾ ਹੀ ਵਰਤਿਆ ਗਿਆ ਤੇ ਨਾ ਹੀ ਵਰਤੇ ਜਾਣ ਦੀ ਇਹਦੀ ਕਦੀ ਸੰਭਾਵਨਾ ਹੈਗੀ ਆ। ਫਿਰ ਇਸ ਤੋਂ ਬਾਅਦ ਦੇ ਵਿੱਚ ਹੋਰ ਕੀ ਹੋ ਸਕਦਾ ਉਹ ਦੱਸਦੇ ਆ। ਉਸ ਤੋਂ ਪਹਿਲਾਂ ਆਪਣੇ ਨਾਲ ਕੁਝ ਕਾਲਰ ਜੁੜ ਰਹੇ ਆ, ਆਪਾਂ ਉਹਨਾਂ ਦੇ ਵਿਚਾਰ ਵੀ ਲੈਣੇ, ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408-272-5200 ਦੇ ਉੱਤੇ 4082725200 ਦੇ ਉੱਤੇ। ਗੁਰਦੀਪ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ, ਸਤਿ ਸ਼੍ਰੀ ਅਕਾਲ। ਸੋ ਅੱਜ ਜਿਹੜੀ ਡੈਟ ਸੀਲਿੰਗ ਆ ਨਾ, ਐਕਚੁਅਲੀ ਆ ਇੱਕ ਪੋਲੀਟੀਕਲ ਡਰਾਮਾ ਆ, ਜਾਂ ਕੋਈ ਰਿਪਬਲਿਕਨ ਪਾਰਟੀ ਹੋਵੇ ਜਾਂ ਕੋਈ ਡੈਮੋਕ੍ਰੈਟਿਕ ਪਾਰਟੀ ਹੋਵੇ, ਹਰਟ ਕਿਹਨੂੰ ਹੋਣਾ? ਸਾਡੇ ਸੀਨੀਅਰਸ ਨੂੰ, ਜਿਹੜੇ ਲੋਕਾਂ ਨੂੰ ਸੋਰਸ ਸਿਕਿਉਰਿਟੀ ਮਿਲਦੀ ਆ, ਤੇ ਜਿਹੜੇ ਸਾਡੇ ਲੋਕ ਜਿਨ੍ਹਾਂ ਨੂੰ ਜਿਹੜੇ ਲੋਕੀ ਲੋੜਵੰਦ ਹੈਗੇ ਆ, ਬਾਕੀ ਜਿਹੜੀਆਂ ਆਪਣੀਆਂ ਫੌਜੀ ਫੈਮਲੀਆਂ ਜਿਹੜੇ ਫੌਜ ਵਿੱਚ ਹੈਗੇ ਆ, ਰਾਈਟ। ਸੋ ਪਰ ਜਿੰਨਾ ਰੌਲਾ ਰਿਪਬਲਿਕਨ ਪਾਰਟੀ ਪਾ ਲਵੇ, ਜਿੰਨਾ ਮਰਜ਼ੀ ਰੌਲਾ ਡੈਮੋਕ੍ਰੈਟਿਕ ਪਾ ਲਵੇ, ਜਿੰਨਾ ਮਰਜ਼ੀ ਪ੍ਰੈਜ਼ੀਡੈਂਟ ਪਾਰਟੀ ਰੌਲਾ ਪਾ ਲਵੇ, ਇਹਨਾਂ ਨੂੰ ਡੈਟ ਲਿਮਿਟ ਤਾਂ ਸੈੱਟ ਕਰਨੀ ਪੈਣੀ ਆ। ਚੱਕਣੀ ਪੈਣੀ ਆ, ਗੂਠਾ ਲੋਕਾਂ ਨੇ ਦੇ ਦੇਣਾ ਦੋਨਾਂ ਪਾਰਟੀਆਂ ਨੇ। ਸੋ ਪਰ ਸ਼ਾਰਟ ਟਰਮ ਇਹਦਾ ਮੈਂ ਭਵਿੱਖਬਾਣੀ ਦੱਸਦਾ ਕਿ ਸ਼ਾਰਟ ਟਰਮ ਕੀ ਹੋ ਸਕਦਾ। ਸ਼ਾਰਟ ਟਰਮ ਆ ਗੇਮ ਖੇਡ ਰਹੇ ਆ, ਕਿਉਂਕਿ ਜਿੰਨੇ ਵੀ ਆ ਪੋਲੀਟੀਕਲ ਲੋਕ ਹੁੰਦੇ ਨਾ, ਹਰੇਕ ਚੀਜ਼ ਆਪੋ ਆਪਣੀ ਵਿੱਚ ਪਾਉਂਦੇ ਆ। ਕੋਈ ਕਹਿੰਦਾ ਜੀ ਟੈਕਸ ਵਧਾ ਦਿਓ, ਕੋਈ ਕਹਿੰਦਾ ਜੀ ਟੈਕਸ ਘਟਾ ਦਿਓ, ਕੋਈ ਕਹਿੰਦਾ ਜੀ ਇੱਥੇ ਪੈਸੇ ਇਨਵੈਸਟ ਕਰ ਦਿਓ, ਕੋਈ ਕਹਿੰਦਾ ਜੀ ਪੈਸੇ ਨੂੰ ਘਟਾ, ਲਾਈਕ ਤੁਸੀਂ ਆਪਣੇ ਖਰਚੇ ਘਟਾ ਦਿਓ, ਰਾਈਟ। ਸੋ ਹੁਣ ਆ ਜਿਹੜਾ ਵੀਕ ਆ ਨਾ, ਬੜਾ ਕ੍ਰਿਟੀਕਲ ਵੀਕ ਹੈਗਾ। ਸੋ ਇਹਦੇ ਨਾਲ ਸਪੈਸ਼ਲੀ ਜਿਹੜੇ ਲੋਕ ਇਨਵੈਸਟਰ, ਹੁਣ ਮੈਂ ਇਨਵੈਸਟਰ ਦਾ ਗੱਲ ਕਰਨੀ, ਬਾਕੀ ਮੈਂ ਡਿਸਕਲੇਮਰ ਕਰ ਦਵਾਂ ਰੇਡੀਓ ਵੀ ਭਾਜੀ ਸ਼ੇਅਰ ਕਰੋ, ਕਿਸੇ ਦਾ ਫਾਈਨੈਂਸ਼ੀਅਲ ਬਾਰੇ ਨਾ ਤੁਹਾਨੂੰ ਕਹਿ ਰਿਹਾ ਸਟਾਕ ਕਰੋ, ਬਾਏ ਕਰੋ, ਸੈਲ ਕਰੋ, ਹੋਰ ਸਿਰਫ ਇਨਫੋਰਮੇਸ਼ਨ ਆ। ਠੀਕ ਹੈ। ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਬਹੁਤ ਸਾਰੀਆਂ ਓਪਰਚੁਨਿਟੀਆਂ ਹੁੰਦੀਆਂ ਏਦਾਂ ਦੀਆਂ, ਰਾਈਟ। ਸ਼ਾਰਟ ਟਰਮ ਦੇ ਲਈ ਬੜਾ ਹਰਟ ਹੋਣਾ ਲੋਕਾਂ ਨੂੰ। ਆਈ ਮੀਨ there could be millions of people could lose their jobs. I mean, I hope it doesn't happen, okay? Short term ਲਈ recession ਵੀ ਸ਼ਾਇਦ ਆ ਸਕਦਾ ਅਗਰ ਆਹ ਨਹੀਂ ਕੁਝ ਕਰਦੇ। Eventually ਇਹਨਾਂ ਨੂੰ ਡੈਟ ਸੀਲਿੰਗ ਚੱਕਣੀ ਪੈਣੀ ਆ, ਬਿਕਾਜ਼ ਕੱਲੀ ਅਮਰੀਕਾ ਦੀ ਇਕੋਨਮੀ ਨਹੀਂ ਖੜੀ, ਤੇ ਪੂਰੀ ਦੁਨੀਆ ਦੀ ਜੋ ਇਕੋਨਮੀ ਹੈ ਇਸ ਵੇਲੇ ਉਹ ਖੜੀ ਹੈਗੀ ਆ। ਪਰ ਅਗਰ ਲੈਟਸ ਸੇ ਡੈਟ ਸੀਲਿੰਗ ਨਹੀਂ ਆਹ ਚੱਕਦੇ ਬਾਏ ਦਾ ਡੈਡਲਾਈਨ, ਤਾਂ ਆਪਾਂ ਨੂੰ ਇੱਕ all of the sudden dip ਮਿਲਣੀ ਦੇਖਣ ਨੂੰ ਇਨ ਦ ਸਟਾਕਸ, ਮੇਬੀ ਇਨ ਕ੍ਰਿਪਟੋ, ਪਰ ਡੈਫੀਨਿਟਲੀ ਇਨ ਸਟਾਕ। ਸੋ ਉਹ ਜਿਹੜੀਆਂ ਓਪਰਚੁਨਿਟੀ ਹੋਣੀਆਂ, ਮੈਂ ਲੋਕਾਂ ਨੂੰ ਕਹੂੰਗਾ ਆਪਣੀ ਸਟੱਡੀ ਕਰ ਲਿਓ, ਜਸਟ ਸਟੱਡੀ ਕਰਕੇ ਜਿਹੜੀ ਵੀ ਕੰਪਨੀ ਹੈਗੀ ਆ ਦੇਖ ਲਿਓ। ਇਟ ਕੁਡ ਬੀ ਐਨ ਓਪਰਚੁਨਿਟੀ ਫॉर ਪੀਪਲ, ਕਿਉਂਕਿ ਆ ਅਮੀਰ ਜਿਹੜੀ ਆ ਚੀਜ਼ ਨਾ ਰਾਜ, ਆਹ ਅਮੀਰਾਂ ਦੀ ਖੇਡ ਆ, ਆਹ ਅਮੀਰਾਂ ਨੇ ਖੇਡਾਂ ਬਣਾਈਆਂ, ਇਹਦੇ ਵਿੱਚ ਗਰੀਬ ਵੀ ਰਗੜੇ ਜਾਂਦੇ ਆ, ਜਿਹੜੇ ਮਿਡਲ ਕਲਾਸ ਵਾਲੇ ਆ ਉਹ ਸਭ ਤੋਂ ਜ਼ਿਆਦਾ ਰਗੜੇ ਜਾਂਦੇ, ਕਿਉਂਕਿ ਮਿਡਲ ਕਲਾਸ ਵਾਲਿਆਂ ਨੂੰ ਕਿਸੇ ਪਾਸੋਂ ਨਹੀਂ ਫਾਇਦਾ ਹੁੰਦਾ ਇਹਦਾ। ਸੋ ਉਦਾਂ ਕਹਿੰਦੇ ਹੁੰਦੇ ਆ ਨਾ ਵੀ ਮੇਕ ਔਰ ਬ੍ਰੇਕ, ਪਰ ਮੋਸਟਲੀ ਇਹਦੇ ਵਿੱਚ ਬ੍ਰੇਕ ਹੀ ਹੁੰਦਾ ਹੈਗਾ। ਹਾਂਜੀ, ਉਹੀ ਤਾਂ ਗੱਲ ਹੈ ਨਾ। ਸੋ ਪਰ ਆਹ ਜਿਹੜੀ ਚੀਜ਼ ਹੈ ਨਾ, ਆਪਾਂ ਜਿੰਨੀ ਆਪਾਂ ਇਕੋਨਮੀ ਨੂੰ ਆਪਾਂ ਸਟੱਡੀ ਕਰਾਂਗੇ, ਕਿਉਂਕਿ ਆਪਾਂ ਅਗਰ ਐਵਰੀਡੇ ਆਪਾਂ ਕੰਮ ਕਰਦੇ ਆ, ਆਹ ਚੀਜ਼ਾਂ ਬਾਰੇ ਮੈਨੂੰ ਵੀ ਪਤਾ ਨਹੀਂ ਹੁੰਦਾ ਸੀ, ਜਦੋਂ ਮੈਂ
ਕੰਮ ਕਰਦਾ ਸੀ, ਪਰ ਜਦੋਂ ਮੈਂ ਪੜ੍ਹਨਾ ਸ਼ੁਰੂ ਕੀਤਾ, ਦਿਸ ਇਜ਼ ਐਕਚੁਅਲੀ ਅ ਸਾਈਕਲ। ਆਹ ਸਾਈਕਲ ਬਣਾਇਆ ਵੱਡੀਆਂ ਕਾਰਪੋਰੇਸ਼ਨਸ ਨੇ, ਵੱਡੇ ਘਰਾਣਿਆਂ ਨੇ। ਦੇ ਗੋਣਾ ਬਿਲਡ ਜਨਰੇਸ਼ਨਲ ਵੈਲਥ ਆਹ ਸਮੇਂ ਦੇ ਵਿੱਚ, ਆਉਣ ਵਾਲੇ 1 2 3 ਸਾਲਾਂ ਦੇ ਵਿੱਚ, ਰਾਈਟ। ਤਾਂ ਅਸੀਂ ਆਉਣ ਵਾਲੇ 50 ਸਾਲਾਂ 2 ਸਾਲਾਂ ਨੂੰ ਕਹਿਣਾ, ਹਾਏ ਕਾਸ਼ ਕਿਤੇ ਮੈਂ ਆਹ ਚੀਜ਼ ਕਰ ਲਈ ਹੁੰਦੀ, ਉਦੋਂ ਮੈਂ ਇਨਵੈਸਟ ਕਰ ਲੈਂਦਾ। ਜਾਂ 2011 ਦੇ ਵਿੱਚ ਜਿਹੜੀ ਰੀਅਲ estate ਮਾਰਕੀਟ ਸੀ ਨਾ, ਅੱਜ ਰੀਅਲ estate ਮਾਰਕੀਟ ਦੀਆਂ ਪ੍ਰਾਈਸਾਂ ਇਵੈਂਚੁਅਲੀ, ਲੋਕੀ ਰਿਸੈਸ਼ਨ ਵੀ ਕਹਿੰਦੇ, ਪਰ ਪੁੱਠਾ ਕੰਮ ਹੋ ਰਿਹਾ, ਘਰ ਦੀਆਂ ਪ੍ਰਾਈਸਾਂ ਵੱਧ ਰਹੀਆਂ ਦਿਨ ਪਰ ਦਿਨ। ਮੈਂ ਤਾਂ ਆਪ ਹੈਰਾਨ ਆ, ਰਾਈਟ। 2011 ਦੇ ਵਿੱਚ ਸਭ ਤੋਂ ਸਸਤੇ ਘਰ ਸੀ ਅਮਰੀਕਾ ਵਿੱਚ, ਫ੍ਰੈਸਨੋ ਦੇ ਵਿੱਚ 1,15,000 ਦਾ ਘਰ ਵਧੀਆ ਮਿਲ ਜਾਂਦਾ, 1 ਲੱਖ 1.5 ਲੱਖ ਦਾ ਘਰ ਤਾਂ ਕਹਿੰਦਾ ਕੋਹਦਾ ਮਿਲ ਜਾਂਦਾ ਹੁੰਦਾ ਸੀ ਉਸ ਸਮੇਂ ਦੇ ਵਿੱਚ। ਸੋ ਉੱਦਾਂ ਦੀਆਂ ਓਪਰਚੁਨਿਟੀਜ਼ ਆਪਾਂ ਨੂੰ ਸ਼ਾਇਦ ਮਿਲ ਸਕਦੀਆਂ, ਸਪੈਸ਼ਲੀ ਇਨ ਦ ਸਟਾਕਸ ਔਰ ਮੇਬੀ ਇਨ ਦ ਕ੍ਰਿਪਟੋ ਮਾਰਕੀਟ। ਪਰ ਤੁਸੀਂ ਆ ਜਿਹੜਾ ਮੁੱਦਾ ਲਿਆਉਂਦੇ ਨਾ ਲੋਕਾਂ ਨੂੰ, ਆਹ ਸਾਡੀ ਅਸਲ ਵਿੱਚ ਸਾਡੀ ਲੋੜ ਆ ਸਮੇਂ ਦੀ, ਲੋਕਾਂ ਨੂੰ ਐਜੂਕੇਟ ਕਰਨ ਦੀ। ਤੁਸੀਂ ਐਜੂਕੇਟ ਕਰ ਰਹੇ ਆ, ਸੋ ਬੜੀ ਚੰਗੀ ਗੱਲ ਆ। ਬਾਕੀ ਅਸੀਂ ਉਮੀਦ ਕਰਦੇ ਹਾਂ ਪ੍ਰੈਜ਼ੀਡੈਂਟ ਬਾਈਡਨ, ਰਿਪਬਲਿਕਨ ਪਾਰਟੀ ਦੇ ਆਪਣੇ ਮਕਾਰਥੀ, ਥੈਂਕ ਯੂ। ਆ ਬੇਕਰਫੀਲਡ ਦੇ, ਤੁਹਾਨੂੰ ਪਤਾ ਆਪਣੇ ਬੇਕਰਫੀਲਡ ਵਾਲੇ ਮੈਂ ਬੇਨਤੀ ਕਰੂੰਗਾ, ਯਾਰ ਇਹਨੂੰ ਫੜੋਗੇ ਤੇ ਆਫਿਸ ਕਾਲ ਕਰੋਗੇ, ਯਾਰ ਕੋਈ ਡੀਲ ਪੜਾ ਲਓ। ਬਾਕੀ ਇਹ ਸਾਰੇ ਹੋਪਫੁਲੀ ਡੀਲ ਬਣਾਓਗੇ, ਪਰ ਲਾਈਕ ਆਈ ਸੈਡ, ਸ਼ਾਰਟ ਟਰਮ ਇਟ ਕੁਡ ਬੀ ਪੇਨਫੁਲ, ਪਰ ਲੌਂਗ ਟਰਮ ਜੇ ਲੋਕਾਂ ਨੇ ਸੰਭਾਲ ਲਿਆ ਸਮਾਂ, ਇਟਸ ਗੋਇੰ ਬੀ ਅ ਵਿਨਿੰਗ ਸਿਚੁਏਸ਼ਨ। ਓਕੇ ਭਰਾਵੋ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਉਹਦਾ ਆਪ ਡੀਲ ਬਣਾ ਕੇ ਸਪੀਕਰ ਬਣੇ ਆ ਵੀ ਉਹਨਾਂ ਨੇ ਜਿਹੜੀ ਉਹਨਾਂ ਦੀ ਪਾਰਟੀ ਦਾ ਇੱਕ ਜਿਹੜਾ ਧੜਾ ਸੀਗਾ ਉਹ ਮੰਨਦਾ ਨਹੀਂ ਸੀਗਾ, ਉਹਨਾਂ ਨੇ ਚੰਗੀਆਂ ਆਪਣੀਆਂ ਗੱਲਾਂ ਬਣਾ ਕੇ ਕਿਹਾ ਵੀ ਚੱਲ ਵੀ ਹੁਣ ਤੈਨੂੰ ਬਣਾਉਂਦੇ ਆ, ਕਿਉਂਕਿ ਇਹਨਾਂ ਦੇ ਵੀ 2-3 4 ਜਿਹੜੀਆਂ ਸੀਟਾਂ ਹੀ ਵੱਧ ਸੀਗੀਆਂ, ਮੈਜੋਰਟੀ ਬੜੀ ਥਿਨ ਮੈਜੋਰਟੀ ਹੈਗੀ ਆ। ਦੇਖੋ ਇੱਕ ਗੱਲ ਹੈਗੀ ਹੈ ਕਿ ਲੇਮੈਨ ਜਿਹੜਾ ਆਮ ਬੰਦਾ ਉਹ ਸੋਚਦਾ ਯਾਰ ਮੈਂ ਡੈਪ ਜਿਹੜੀ ਸੀਲਿੰਗ ਹੈ, ਡੈਟ ਸੀਲਿੰਗ, ਇਹ ਤੋਂ ਮੈਂ ਕੀ ਲੈਣਾ, ਮੇਰੇ ਨਾਲ ਕੀ ਹੋਊਗਾ। ਪਰ ਅਸਲ ਦੇ ਵਿੱਚ ਐਸਾ ਨਹੀਂ ਹੈ, ਇਹ ਇਗਨੋਰ ਕਰਨ ਵਾਲੀ ਚੀਜ਼ ਨਹੀਂ ਹੈ। ਇਹਦੇ ਨਾਲ ਬਹੁਤ ਸਾਰੀਆਂ ਤੁਹਾਡੀਆਂ ਦੇਣਦਾਰੀਆਂ ਜਾਂ ਹੋਰ ਚੀਜ਼ਾਂ ਤੇ ਅਸਰ ਪੈਂਦਾ। ਜੇ ਟੈਕਸ ਵੱਧ ਗਿਆ, ਵਿਆਜ ਵੱਧ ਗਿਆ, ਕੋਈ ਦੇਣਦਾਰੀ ਵੱਧ ਗਈ ਤੇ ਉੱਪਰੋਂ ਕੰਮ ਤੋਂ ਨਾ ਹੋ ਗਈ, ਸਿਚੁਏਸ਼ਨ ਦੇਖ ਲਓ ਕੀ ਬਣੂ। ਲੈਣੇ ਦੇ ਦੇਣੇ ਪੈ ਜਾਂਦੇ ਆ। ਹਾਂਜੀ, ਲੈਣੇ ਦੇ। ਹੁਣ ਜਦੋਂ ਘਰ ਦੇ ਵਿੱਚ ਆ ਕੋਈ ਇੱਕ ਜਣਾ ਕਮਾਈ ਕਰ ਰਿਹਾ ਜੀ, ਉਹਦਾ ਮੰਥਲੀ ਜਿਹੜੀ ਇਨਕਮ ਆ ਰਹੀ ਆ, ਹਾਂਜੀ, ਅਚਨਚੇਤੇ ਉਹ ਕਹਿਣ ਵੀ ਆ 2-4 ਮਹੀਨੇ ਅਸੀਂ ਤੁਹਾਨੂੰ ਇਨਕਮ ਨਹੀਂ ਦੇਣੀ, ਘਰ ਦਾ ਕੰਮ ਤਾਂ ਰੁਕ ਜਾਣਾ ਨਾ। ਹਾਂਜੀ, ਕਿਉਂਕਿ ਇਨਕਮ ਦੇ ਹਿਸਾਬ ਨਾਲ ਦੇਣਦਾਰੀਆਂ ਉਹਦੇ ਹਿਸਾਬ ਨਾਲ ਹੀ ਆ। ਹੁਣ ਬੰਦਾ ਜਦੋਂ ਕਮਾਈ ਕਰਦਾ $10,000, ਹਾਂਜੀ, ਉਹ ਕਹਿੰਦਾ ਵੀ ਚੱਲ ਮੈਂ ਹੁਣ 1500 ਦੀ ਰੇਂਜ ਵੀ ਚੱਕਦਾ, ਉਹ ਇੰਨੇ ਦਾ ਘਰ ਵੀ ਚੱਕਦਾ। ਕਿਉਂਕਿ ਜਦੋਂ 10,000 ਤੋਂ ਥੱਲੇ ਆ ਜਾਂਦਾ, ਅੱਧੀ ਰਹਿ ਜਾਵੇ, ਜ਼ੀਰੋ ਹੋ ਜਾਵੇ, ਤਾਂ ਉਹ ਸਾਰਾ ਕੁਝ ਵਾਪਸ ਜਾਂਦਾ। ਜੀ ਬਿਲਕੁਲ। ਸੋ ਇਹਦੇ ਵਿੱਚ ਹੋਇਆ ਹੈ, ਅਸਲ ਦੇ ਵਿੱਚ ਹੋ ਰਿਹਾ ਇਹ ਰਿਸੈਸ਼ਨ ਦਾ। ਤਾਂ ਹੀ ਤੁਸੀਂ ਸੁਣੋ ਨਾ, ਹੁਣ ਜਿੰਨੇ ਵੀ ਇਕੋਨੋਮਿਸਟ ਆ, ਹੁਣ ਇਹ ਨਹੀਂ ਕਹਿੰਦੇ ਵੀ ਜੇ ਡੈਟ ਸੀਲਿੰਗ ਲਿਮਟ ਨਾ ਚੱਕੀ ਗਈ ਜਾਂ ਉੱਤੇ ਕੋਈ ਡਿਸੀਜਨ ਨਾ ਹੋਇਆ ਵੀ ਰਿਸੈਸ਼ਨ ਆਉਣਾ, ਨਾ ਉਹ ਕਹਿੰਦੇ ਡੀਪ ਰਿਸੈਸ਼ਨ ਵੀ ਡੂੰਘਾ ਰਿਸੈਸ਼ਨ ਆਉਣਾ। ਬਿਲਕੁਲ। ਇਹਦੇ ਵਿੱਚ ਇੱਕ ਗੱਲ ਹੋਰ ਵੀ ਐਡ ਕਰ ਦਿੰਦੇ ਹਾਂ, ਕਈ ਵਾਰ ਇਕਨੋਮਿਸਟ ਪ੍ਰੋ ਗਵਰਨਮੈਂਟ ਵੀ ਹੁੰਦੇ ਆ, ਕਈ ਵਾਰ ਦੋਨੋਂ ਤਰ੍ਹਾਂ ਦੇ ਹੁੰਦੇ ਆ। ਹੁਣ ਦੇਖੋ ਇੱਥੇ ਕੀ ਮਕਸਦ, ਕੀ ਮਤਲਬ ਕੀ ਹੈ ਨਾ ਡੈਟ ਸੀਲਿੰਗ। ਜੇ ਮੰਨ ਲਓ ਡੈਟ ਸੀਲਿੰਗ ਇੱਕ ਵਾਰੀ ਬ੍ਰੀਚ ਹੋ ਗਈ ਜੀ, ਫਿਰ ਦੋਨਾਂ ਧਿਰਾਂ ਨੇ ਗੱਲ ਨਹੀਂ ਕਰਨੀ। ਨਹੀਂ, ਉਹ ਕਹਿੰਦੇ ਵੀ ਹੁਣ ਤਾਂ ਸਮਾਂ ਲੰਘ ਗਿਆ, ਹੁਣ ਤਾਂ ਹੈਗਾ ਆ ਵੀ ਚੱਲ ਯਾਰ ਤੱਤੇ ਆ ਨਾ ਵੀ ਕੰਮ ਚੱਕ ਦੋ, ਵੀ ਦੇਖੋ ਜਿੱਦਾਂ ਦੀ ਡੀਲ ਬਣਦੀ ਆ ਵੀ ਪ੍ਰੈਸ਼ਰ ਆ। ਹਾਂਜੀ, ਉਸ ਤੋਂ ਬਾਅਦ ਪ੍ਰੈਸ਼ਰ ਚੱਕ ਹੋ ਜਾਣਾ। ਉਦੋਂ ਫਿਰ ਕਹਿਣਾ ਵੀ ਨਹੀਂ ਹੁਣ ਤਾਂ ਭਾਈ ਅਸੀਂ ਆਪਣੀ ਅੜੀ ਪਕਾਵਾਂਗੇ। ਉਹ ਦੂਜੇ ਰਿਪਬਲਿਕਨਸ ਵੀ ਇਦਾਂ ਕਹਿਣਗੇ, ਡੈਮੋਕ੍ਰੇਟਸ ਵੀ ਇਦਾਂ ਕਹਿਣਗੇ, ਉਹ ਤਾਂ ਸਿਚੁਏਸ਼ਨ ਹੋਰ ਬੈਡ ਬਣੂ ਵੀ ਨਾ ਉਹਦੀ ਮੰਨੇ ਨਾ ਉਹਦੀ ਮੰਨੇ। ਫਿਰ ਤਾਂ ਕੰਮ ਖਰਾਬ ਜਿਹੜਾ ਉਹ ਹੋ ਸਕਦਾ। ਇਹੀ ਨਹੀਂ, ਰਾਤੋਂ ਰਾਤ ਜਿਹੜੇ ਘਰ ਲੈਣ ਵਾਲੇ ਆ, ਜੇ ਮੰਨ ਲਓ ਵੀ ਜੇ ਕਿਸੇ ਨੇ ਘਰ ਬਾਏ ਕਰਨਾ ਆ, 2 ਤੋਂ 3% ਵਿਆਜ ਸਿੱਧਾ ਵੱਧ ਜਾਂਦਾ। ਸਿੱਧਾ ਵੱਧ ਜਾਣਾ ਜੇ ਅਮਰੀਕਾ ਜਿਹੜਾ ਉਹ ਡੈਟ ਨੂੰ ਪਾਰ ਕਰਦਾ। ਹੁਣ ਹੋ ਸਕਦਾ ਕਈਆਂ ਨੇ ਆਫਰ ਲਾਏ ਹੋਣ, ਹੋ ਸਕਦਾ ਵੀ ਕੋਈ ਸੋਚ ਰਿਹਾ ਹੋਵੇ ਵੀ ਮੈਂ ਖਰੀਦਾਂ ਜਾਂ ਕੀ ਕਰਨਾ ਹੈ, ਕਿਵੇਂ ਕਰਨਾ ਹੈ, ਹਨਾ। ਉਹ ਵੀ ਬੰਦੇ ਸੋਚਦੇ ਹੋਣਗੇ ਵੀ ਹੁਣ ਕੀ ਕਰਾਂਗੇ ਭਾਈ ਜੇ ਵਿੱਚ ਫਸ ਗਏ। ਇਦਾਂ ਜਿਹੜਾ ਹੁੰਦਾ ਆ। ਹੁਣ ਇਦਾਂ ਹੀ ਹੋਇਆ ਸੀ ਜਦੋਂ ਰੀਸੈਂਟਲੀ ਜਦੋਂ ਇੰਟਰਸਟ ਰੇਟ ਵਧਣੇ ਸ਼ੁਰੂ ਹੋਏ ਸੀ, ਜਦੋਂ ਲੋਕਾਂ ਨੇ ਘਰ ਬੁੱਕ ਕਰਾਏ ਸੀਗੇ, ਉਦੋਂ ਵਿਆਜ ਦਰ ਸੀਗੇ 3% ਜਾਂ ਉਸ ਤੋਂ ਥੱਲੇ, ਜਾਂ ਕਰ ਲਓ ਵੀ 3-3.5 ਦੇ ਵਿੱਚ, ਇਦਾਂ ਉੱਥੇ ਤੱਕ ਚੱਲਦੇ ਸੀ। ਜਦੋਂ ਤੱਕ ਘਰ ਬਣ ਕੇ ਉਹਨਾਂ ਦੀ ਵਾਰੀ ਆਈ, ਉਦੋਂ ਤਾਂ ਵਿਆਜ ਦਰ ਹੋ ਗਈ 6%, 7%, ਦੁੱਗਣੇ ਹੋ ਗਏ, ਹਨਾ। ਤੇ ਫਰਕ ਪੈ ਜਾਂਦਾ, ਬਹੁਤ ਜ਼ਿਆਦਾ ਫਰਕ ਪੈ ਜਾਂਦਾ। ਸੋ ਇਹ ਚੀਜ਼ਾਂ ਇਹਦੇ ਨਾਲ ਜਿਹੜਾ ਉਹ ਬਹੁਤ ਮੈਟਰ ਜਿਹੜਾ ਉਹ ਕਰਦਾ ਆ ਵੀ ਕੀ ਇਸ ਦੇ ਵਿੱਚ ਕੀਤਾ ਜਾ ਸਕਦਾ। ਸੋ ਆਪਾਂ ਜਿਹੜੀ ਗੱਲ ਕਰ ਰਹੇ ਸੀ ਵੀ ਕਿੱਦਾਂ ਜਿਹੜੇ ਉਹ ਬਾਈਪਾਸ ਹੋ ਸਕਦੇ। ਇੱਕ ਤਾਂ $1 ਟ੍ਰਿਲੀਅਨ ਦਾ ਪਲੈਟੀਨਮ ਕੋਇਨ ਆ, ਜਿਹਦੀ ਕੋਈ ਸੰਭਾਵਨਾ ਨਹੀਂ।
ਠੀਕ ਹੈ। ਉਹ ਗਿਮਿਕ ਦੇ ਤੌਰ ਦੇ ਉੱਤੇ ਜਿਹੜੇ ਹੁਣ ਮੌਜੂਦਾ ਸਰਕਾਰ ਦੇ ਵਿੱਚ ਆ, ਜਦੋਂ ਉਹਨਾਂ ਨੇ ਕਹਿ ਦਿੱਤਾ ਫੈਡਰਲ ਰਿਜ਼ਰਵ ਦੇ ਚੇਅਰ ਜਰੋਮ ਪਾਵਲ, ਯੈਨਟ ਯੈਲਨ ਜਿਹੜੇ ਆ ਉਹਨਾਂ ਨੇ ਵੀ ਕਹਿ ਦਿੱਤਾ, ਜਿਹੜੇ ਟ੍ਰੈਜਰੀ ਸਕੱਤਰ ਆ, ਵੀ ਇਹ ਤਾਂ ਗਿਮਿਕ ਆ, ਇਹ ਸੀਰੀਅਸ ਨਹੀਂ ਆ ਕੰਮ, ਠੀਕ ਹੈ ਵੀ ਇਹ ਤਾਂ ਬਸ ਇਹੀ ਆ ਵੀ ਚੱਲ ਲਿਖਤਾ ਇਹਦੇ ਵਿੱਚ, ਵੀ ਕਿਤੇ ਪਤਾ ਨਹੀਂ ਇਦਾਂ ਦੀ ਨੌਬਤ ਆਵੇ ਤਾਂ ਕਰ ਸਕਦੇ ਆ। ਦੂਜੇ ਜਿਹੜੇ ਆ ਟ੍ਰੈਜਰੀ ਬੌਂਡ ਆ, 10-10 ਸਾਲ ਦੇ ਜਿਹੜੇ ਬੌਂਡ ਆ ਉਹ ਇਸ਼ੂ ਕੀਤੇ ਜਾ ਸਕਦੇ ਆ ਹੋਰ, ਵੀ ਹਾਂ ਵੀ ਆ ਅਸੀਂ ਬੌਂਡ ਜਿਹੜੇ ਇਸ਼ੂ ਕਰਦੇ ਆ ਤੇ ਸਰਕਾਰ ਨੇ ਕਰਨੇ ਆ, ਉਹਨਾਂ ਨੇ ਜਿਹੜਾ ਆ ਉਹਨਾਂ ਨੂੰ ਤਾਂ ਮਨੀ ਚਾਹੀਦੀ ਆ, ਰੈਵਨਿਊ ਜਿਹੜਾ ਹੁਣ ਕਿੱਦਾਂ ਜਿਹੜਾ ਉਹ ਕਰਨਗੇ, ਕਿੱਦਾਂ ਉਹ ਹੋਰ ਪਾਸੋਂ ਤਾਂ ਆ ਨਹੀਂ ਰਿਹਾ। ਸੋ ਇਹ ਵੀ ਇਹਦੇ ਵਿੱਚ ਇੱਕ ਹੈਗਾ ਵੀ ਹੁਣ ਟ੍ਰੈਜਰੀ ਬੌਂਡ ਦੀ ਯੀਲਡ ਆ ਉਹ ਵੀ 6-6% ਨੂੰ ਪਹੁੰਚ ਜਾਣੀ ਆ। ਉਹ ਅੱਛਾ, ਲੋਕਾਂ ਨੇ ਕਹਿਣਾ ਵੀ ਹੁਣ ਇੰਨਾ ਵਿਆਜ ਮਿਲ ਜਾਣਾ, ਜਦੋਂ ਐਫਡੀਆਂ ਸੀਡੀਆਂ ਨਹੀਂ ਕਰਾਉਂਦੇ ਹੁੰਦੇ ਇੰਡੀਆ, ਬਸ ਉਸ ਹਿਸਾਬ ਦੇ ਨਾਲ ਲੋਕਾਂ ਨੂੰ ਇਨਵੈਸਟਰਸ ਨੂੰ ਲੱਗਣਾ ਵੀ ਸਟਾਕ ਦੇ ਵਿੱਚ ਤਾਂ ਮੇਬੀ ਨਹੀਂ, ਪਰ ਹੁਣ ਕਿਉਂਕਿ ਸਰਕਾਰ ਦੀ ਬਾਂਹ ਜਿਹੜੀ ਆਈ ਆ ਕੜਿੱਕੀ ਚ, ਵੇਲਣੇ ਚ ਬਾਂਹ ਆਈ ਆ, ਉਹਨਾਂ ਨੂੰ ਕੁਛ ਨਾ ਕੁਛ ਕਰਨਾ ਪੈਣਾ। ਸੋ ਪ੍ਰੀਮੀਅਮ ਬੌਂਡਸ ਇੰਨੇ ਵੱਡੇ ਪੱਧਰ ਦੇ ਉੱਤੇ ਇਸ਼ੂ ਕਰੇ ਜਾਣ ਦੀ ਸੰਭਾਵਨਾ ਆ, ਘੱਟ ਚਾਂਸਸ ਹੁੰਦੇ ਆ, ਪਰ ਇਹ ਇੱਕ ਰੈਸਿਪੀ ਫਾਰ ਡਿਜ਼ਾਸਟਰ ਵੀ ਹੁੰਦੀ ਆ, ਵੀ ਪਤਾ ਨਹੀਂ ਜਦੋਂ ਤੱਕ ਇਹਨਾਂ ਨੇ ਮੈਚਿਓਰ ਹੋਣਾ ਆ ਉਦੋਂ ਤੱਕ ਕੀ ਸਥਿਤੀ ਹੋਣੀ ਆ। ਹੁਣ ਤਾਂ 6-6% ਕਹੀ ਜਾਊਂਗੇ, ਪਰ ਇਹ ਤਾਂ ਵੇਰੀਏਬਲ ਹੁੰਦੇ ਆ, ਫਿਰ ਉਹ ਮਾਰਕੀਟ ਦੇ ਹਿਸਾਬ ਦੇ ਨਾਲ ਜਿਹੜਾ ਵਿਆਜ ਆ ਉਹ ਚੇਂਜ ਹੁੰਦਾ ਰਹਿੰਦਾ ਆ, ਫਿਰ ਇਵੈਂਚੁਅਲੀ ਜਿਹੜਾ ਉਹ ਥੱਲੇ ਆ ਜਾਣਾ ਆ, ਕੂਪਨ ਪੇਮੈਂਟ ਵੱਧ ਜਾਂਦੀਆਂ, ਇਦਾਂ ਦੀਆਂ ਸਾਰੀਆਂ ਚੀਜ਼ਾਂ ਵੱਧ ਜਾਣੀਆਂ। ਤੀਜਾ ਤੇ ਜਿਹੜਾ ਇੱਕ ਪ੍ਰੈਜ਼ੀਡੈਂਟ ਦੇ ਬਿਲਕੁਲ ਹੱਥ ਦੇ ਵਿੱਚ ਹੁੰਦਾ ਉਹ ਹੁੰਦਾ 14th ਅਮੈਂਡਮੈਂਟ। ਠੀਕ ਹੈ, 14th ਅਮੈਂਡਮੈਂਟ ਦੇ ਤਹਿਤ ਰਾਸ਼ਟਰਪਤੀ ਦੇ ਕੋਲ ਇੱਕ ਇਖਤਿਆਰ ਜਿਹੜਾ ਇਹ ਰਹਿੰਦਾ ਆ ਵੀ ਉਹ ਆਪਣੇ ਪੱਧਰ ਦੇ ਉੱਤੇ ਜਿਹੜੀ ਡੈਟ ਦੀ ਸੀਲਿੰਗ ਆ ਉਸ ਨੂੰ ਤਾਂ ਨੂੰ ਜਿਹੜਾ ਉਹ ਚੱਕੇ। ਠੀਕ ਹੈ, ਕਈ ਲੋਕ ਇਹ ਮੰਨਦੇ ਆ ਵੀ ਪ੍ਰੈਜ਼ੀਡੈਂਟ ਨੂੰ ਇਦਾਂ ਕਰ ਲੈਣਾ ਚਾਹੀਦਾ ਆ, ਉਹ ਸਪੋਰਟ ਕਰ ਰਹੇ ਆ, ਪਰ ਪ੍ਰੈਜ਼ੀਡੈਂਟ ਬਾਈਡਨ ਨੇ ਖੁਦ ਇਸ ਦੇ ਉੱਤੇ ਇੱਕ ਕਈ ਦਿਨ ਪਹਿਲਾਂ ਇਸ ਦੇ ਉੱਤੇ ਗੱਲ ਕੀਤੀ ਸੀ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਕੀ ਤੁਸੀਂ ਕੰਸੀਡਰ ਕਰ ਰਹੇ ਆ 14th ਅਮੈਂਡਮੈਂਟ ਨੂੰ, ਵੀ ਇਸ਼ੂ ਜਿਹੜਾ ਹੈ ਇਦਾਂ ਡੈਟ ਇਸ਼ੂ ਕਰਨ ਦੇ ਲਈ, ਵੀ ਆਹ ਕਰਜ਼ਾ ਚੱਕੋ ਜੀ, ਚੱਕਰ ਹੀ ਕੋਈ ਨਹੀਂ, ਵੀ ਜਿੰਨਾ ਚਾਹੀਦਾ ਲੈ ਲਓ, ਹਨਾ। ਕਹਿੰਦਾ ਵੀ ਉਹ ਤਾਂ ਹੈ, ਕੰਸੀਡਰ ਤਾਂ ਮੈਂ ਕਰਾਂ, ਪਰ ਇਹ ਆ ਵੀ ਮੈਨੂੰ ਪ੍ਰੋਬਲਮ ਉਹਦੇ ਵਿੱਚ ਇਹ ਆ ਵੀ ਨਾਲ ਦੇ ਨਾਲ ਇਹਨੂੰ ਅਦਾਲਤ ਵਿੱਚ ਲੈ ਕੇ ਜਾਣਾ ਹੈ। ਅੱਛਾ, ਵਿਰੋਧੀ ਧਿਰਾਂ ਨੇ ਆਬਵੀਅਸਲੀ ਜਿਹੜਾ ਚੁਣੌਤੀ ਦਿੱਤੀ ਜਾ ਸਕਦੀ ਆ, ਪ੍ਰੈਜ਼ੀਡੈਂਟ ਦੀ ਐਗਜ਼ੈਕਟਿਵ ਪਾਵਰ ਕੋਈ ਲਾਸਟ ਪਾਵਰ ਨਹੀਂ ਆ। ਠੀਕ ਹੈ, ਉਹਦੇ ਉੱਤੇ ਵੀ ਚੈਕਸ ਐਂਡ ਬੈਲੈਂਸਿਸ ਜਿਹੜੇ ਆ ਉਹ ਫਿਰ ਵੀ ਜਿਹੜੀਆਂ ਅਦਾਲਤਾਂ ਦੇ ਹੈਗੇ ਉਹਨੂੰ ਚੁਣੌਤੀ, ਹਾਂ ਕੁੰਡਾ ਹੈਗਾ ਆ, ਉਹਨੂੰ ਚੁਣੌਤੀ ਜਿਹੜੀ ਉਹ ਦਿੱਤੀ ਜਾ ਸਕਦੀ ਆ। ਸੋ 14th ਅਮੈਂਡਮੈਂਟ ਆਪਸ਼ਨ ਰਹੇਗੀ, ਵਰਤਣਗੇ ਜਾਂ ਨਹੀਂ ਵਰਤਣਗੇ ਇੱਕ ਵੱਖਰੀ ਗੱਲ ਆ, ਵੀ ਉਹ ਕੀ ਸੋਚਦੇ ਆ ਵੀ ਹਾਂ ਆਪਾਂ ਇਸ ਥਿਊਰੀ ਨੂੰ ਸਪੋਰਟ ਕਰ ਲਈਏ ਵੀ ਪਬਲਿਕ ਡੈਟ ਜਿਹੜਾ ਆ ਵੈਲਿਡਿਟੀ ਇਸ ਨੂੰ ਕਰਨ ਦੇ ਲਈ ਜਿਹੜੇ ਯੂਐਸ ਦੀ ਆ ਕਾਨੂੰਨ ਦੇ ਹਿਸਾਬ ਦੇ ਨਾਲ ਜਿਹੜੀਆਂ ਪੈਨਸ਼ਨਸ ਦਾ ਜਾਂ ਸਰਵਿਸਿਜ਼ ਦਾ ਜਿਹੜੀਆਂ ਪੇਮੈਂਟਸ ਹੋਣੀਆਂ ਉਹਨੂੰ ਕਰਨ ਦੇ ਲਈ ਇਦਾਂ 14th ਅਮੈਂਡਮੈਂਟ ਵਰਤੀ ਜਾ ਸਕਦੀ ਆ। ਉੱਦਾਂ ਕਹਿੰਦੇ ਆ ਵੀ ਇਹ ਤੇ ਸਵਾਲ ਨਹੀਂ ਹੋ ਸਕਦੇ, ਪਰ ਆਬਵੀਅਸਲੀ ਚੁਣੌਤੀ ਜਿਹੜੀ ਆ ਉਹ ਅਦਾਲਤ ਵਿੱਚ ਦਿੱਤੀ ਜਿਹੜੀ ਉਹ ਜਾ ਸਕਦੀ ਆ। ਸੋ ਇਹ ਉਹਨਾਂ ਨੇ ਮਹੀਨਾ ਕੁ ਪਹਿਲਾਂ ਕਿਹਾ ਸੀਗਾ, ਹੁਣ ਤਾਂ ਦਿਨ ਰਹਿ ਗਏ ਆ, ਸੋ ਹੁਣ ਦੇਖੋ ਅੱਗੇ ਕੀ ਬਣਦਾ ਹੈ। ਮੈਂ ਜਦੋਂ ਤੁਹਾਡੀ ਗੱਲ ਸੁਣ ਰਿਹਾ ਸੀ ਤੇ ਮੇਰੇ ਮਨ ਦੇ ਵਿੱਚ ਦੋ ਸਵਾਲ ਆਏ ਵੀ ਨਾ ਤਾਂ ਕੁਆਇਨ ਵਾਲੇ ਪਾਸੇ ਜਾ ਰਹੇ ਆ, ਨਾ 14th ਅਮੈਂਡਮੈਂਟ ਵਾਲੇ ਪਾਸੇ ਜਾ ਰਹੇ ਆ, ਤੇ ਨਾ ਹੀ ਹਲੇ ਦੋਨਾਂ ਧਿਰਾਂ ਦੇ ਦਰਮਿਆਨ ਕੋਈ ਸਹਿਮਤੀ ਹੁੰਦੀ ਕਿਤੇ ਦਿਖ ਰਹੀ ਹੈ। ਸੋ ਹਲੇ ਇਹਦਾ ਮਤਲਬ ਇਹ ਹੈ ਕਿ ਜਿਹੜਾ ਇਹ ਧੁੰਦੂਕਾਰਾ ਹੋਇਆ ਪਿਆ ਇਹ ਅਖੀਰਲੇ ਦਿਨ ਤੱਕ 11th ਆਵਰ ਜਿਹਨੂੰ ਕਹਿੰਦੇ ਆ ਨਾ, ਇਹ ਉਦੋਂ ਤੱਕ ਜਿਹੜਾ ਉਹ ਚੱਲੂਗਾ। ਕਿਉਂਕਿ ਇੱਕ ਚੀਜ਼ ਹੋਰ ਹੁਣ ਜਿਹੜਾ ਇੱਕ ਹੋਰ ਇਸ ਟਾਈਮ ਸਵਾਲ ਆ ਰਿਹਾ ਆ ਉਹ ਰਿਪਬਲਿਕਨ ਪਾਰਟੀ ਦੇ ਵੱਲੋਂ, ਉਹਨਾਂ ਦੇ ਅੰਦਰੋਂ ਜਿਹੜਾ ਸਵਾਲ ਉੱਠ ਰਿਹਾ ਆ, ਕਹਿੰਦੇ ਵੀ ਸਾਨੂੰ ਟਰਾਂਸਪੇਰੈਂਸੀ ਚਾਹੀਦੀ ਹੈ ਵੀ 1 ਜੂਨ ਦੀ ਤਰੀਕ ਆਈ ਕਿੱਦਾਂ। ਠੀਕ ਹੈ, ਜਿਹੜੀ ਕਹਿੰਦੇ ਆ ਵੀ ਡੈਟ ਸੀਲਿੰਗ ਬ੍ਰੀਚ ਹੋ ਜਾਣੀ ਆ, ਵੀ ਉਹ ਆਈ ਕਿੱਦਾਂ, ਤਰੀਕ ਕਿੱਥੋਂ ਆਈ ਆ, ਇਹ ਕਿੰਨੇ ਜਿਹੜੀ ਆ ਉਹ ਟੋਪੀ ਚੋਂ ਜਿਹੜਾ ਇਹ ਕੱਢਿਆ ਕਬੂਤਰ, ਹਨਾ, ਵੀ ਇਹ ਕਿੱਥੋਂ ਆਇਆ ਆ, ਉਹ ਹੁਣ ਉਹਦੇ ਤੇ ਸਵਾਲ। ਇਹਦਾ ਮਤਲਬ ਇਹ ਆ ਵੀ ਜੇ ਮਕਾਰਥੀ ਹੁਣੀ ਡੀਲ ਵੀ ਬਣਾਉਂਦੇ ਆ ਤੇ ਇਹਨਾਂ ਦੇ ਆਪਣੀ ਪਾਰਟੀ ਦੇ ਵਿੱਚ ਵੀ ਅੰਦਰ ਨੂੰ ਅੰਦਰ ਖਾਤੇ ਵਿਰੋਧ ਚੱਲਣਾ ਪੈ ਸਕਦਾ ਆ, ਵੀ ਭਾਈ ਇਹ ਤਾਂ ਕੀ ਪਤਾ ਝੂਠ ਮਾਰਦੇ ਹੁਣ ਡੈਮੋਕ੍ਰੇਟ, ਵੀ ਵਾਈਟ ਹਾਊਸ ਵਾਲੇ ਤਾਂ ਝੂਠ ਮਾਰੀ ਜਾਂਦੇ ਹੁਣ, ਵੀ ਇਦਾਂ ਦੀ ਗੇਮ ਦੇ ਵਿੱਚ ਤੁਸੀਂ ਉਹਨਾਂ ਦੇ ਜਿਹੜੇ ਓੜਕੇ ਚੜ ਗਏ, ਹਨਾ, ਵੀ ਇਹ ਹੁਣ ਦੇਖਣਾ ਪੈਣਾ ਆ ਵੀ ਅਸਲ ਦੇ ਵਿੱਚ ਹੋਣਾ ਕੀ ਆ। ਪਰ ਸਭ ਤੋਂ ਵੱਡਾ ਜਿਹੜਾ ਨੁਕਸਾਨ ਜਾਂ ਲੋਕਾਂ ਨੂੰ ਜਿੱਥੇ ਮਾਰ ਪੈਣੀ ਆ, ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਮਿਲ ਰਹੇ ਆ, ਵੈਟਰਨਸ ਦੇ ਜਿਹੜੇ ਬੈਨੀਫਿਟਸ ਆ, ਮੈਡੀਕੇਅਰ ਜਿਹੜੀ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਆ ਬਜ਼ੁਰਗਾਂ ਲਈ, ਉਹਦੇ ਦੇ ਉੱਤੇ ਜਿਹੜਾ ਉਹ ਅਸਰ
ਪੈਣਾ ਹੈਗਾ ਆ, ਸਕੂਲਾਂ ਦੇ ਜਿਹੜੀਆਂ ਫੰਡਿੰਗ ਆ ਉਹ ਰੁਕ ਸਕਦੀ ਆ। ਸੋ ਮਿਲਟਰੀ ਦੇ ਉੱਤੇ ਤੇ ਮਿਲੀਅਨਸ ਆਫ ਜਿਹੜੇ 2 ਆਈ ਥਿੰਕ ਮਿਲੀਅਨ EMPLOYE ਹੈਗੇ ਆ ਫੈਡਰਲ ਦੇ, ਉਹਨਾਂ ਸਾਰਿਆਂ ਨੂੰ ਫਰਲੋ ਕੀਤਾ ਜਾ ਸਕਦਾ ਜਾਂ ਹੋ ਸਕਦੇ ਆ। ਸੋ ਵੈਰੀ ਸਲਿਪਰੀ ਸਲੋਪ ਆ ਜੇ ਇਹਨਾਂ ਦਾ ਆਪਸ ਦੇ ਵਿੱਚ ਸਮਝੌਤਾ ਨਹੀਂ ਹੁੰਦਾ। ਜਿਹੜੀ ਵੀ ਇਲਾਕੇ ਤੁਸੀਂ ਰਹਿੰਦੇ ਆ, ਆਪੋ ਆਪਣੀ ਪਾਰਟੀ ਤੋਂ ਜਿਹਨੂੰ ਵੀ ਤੁਸੀਂ ਕਹਿੰਦੇ ਆ ਵੀ ਇਹ ਹੈਗੇ ਆ, ਉਹਨਾਂ ਨੂੰ ਪੁੱਛੋ ਵੀ ਭਾਈ ਮਸਲਾ ਹੈ ਕੀ ਆ, ਕਿਹੜੀ ਚੀਜ਼ ਮਨਾਉਣੀ ਆ, ਕਿਉਂਕਿ ਮੇਨ ਮੁੱਦਾ ਜਿਹੜਾ ਜੇ ਦੱਸੀਏ ਇਹਨਾਂ ਦੋਨਾਂ ਪਾਰਟੀਜ਼ ਦਾ ਇੱਥੇ ਹੀ ਖੜਾ ਆ। ਜਿਹੜੇ ਡੈਮੋਕ੍ਰੇਟਸ ਆ ਉਹ ਰਿਪਬਲਿਕਨਸ ਨੇ, ਕਿਉਂਕਿ ਰੀਸੈਂਟਲੀ ਮੈਕਾਰਥੀ ਹੋਣਾ ਨੇ ਤੇ ਰਿਪਬਲਿਕਨਸ ਨੇ ਇੱਕ ਬਿੱਲ ਪਾਸ ਕੀਤਾ ਹਾਊਸ ਦੇ ਵਿੱਚ ਇਸੇ ਨੂੰ ਲੈ ਕੇ, ਜਿਹਦੇ ਵਿੱਚ ਉਹਨਾਂ ਨੇ ਕਾਫੀ ਜਿਹੜੀ ਆ ਫੰਡਿੰਗ ਸੀਗੀ ਤੇ ਜਿਹੜੇ ਐਕਸਪੈਂਡੀਚਰ ਸੀਗੇ ਸਰਕਾਰ ਦੇ, ਉਹ ਕਟੌਤੀ ਕਰਕੇ ਜਿਹੜਾ ਉਹ ਬਿੱਲ ਪਾਸ ਕੀਤਾ। ਪਰ ਉਹ ਸੈਨੇਟ ਦੇ ਵਿੱਚ ਉਹ ਲਿਆ ਹੀ ਨਹੀਂ ਗਿਆ, ਕਿਉਂਕਿ ਉਧਰਲੇ ਪਾਸੇ ਡੈਮੋਕ੍ਰੇਟਸ ਦੀ ਮੈਜੋਰਟੀ, ਉਹ ਬੇਸਿਕਲੀ ਡੈਡ ਔਨ ਅਰਾਈਵਲ ਬਿੱਲ ਸੀਗਾ। ਪਰ ਇਹ ਦਬਾਅ ਪਾਉਣ ਦੇ ਲਈ ਸੀਗਾ ਪ੍ਰੈਜ਼ੀਡੈਂਟ ਦੇ ਉੱਤੇ ਵੀ ਤੁਸੀਂ ਸਾਡੇ ਨਾਲ ਨੈਗੋਸ਼ੀਏਟ ਕਰੋ, ਵੀ ਤੁਹਾਨੂੰ ਜਿਹੜੀ ਗੱਲਬਾਤ ਜਿਹੜੀ ਉਹ ਕਰਨੀ ਇਸ ਦੇ ਵਿੱਚ ਪੈਣੀ ਹੈਗੀ ਆ। ਉਹਦੇ ਵਿੱਚ ਉਹਨਾਂ ਨੇ ਵੈਟਰਨ ਦੀ ਜਿਹੜੀ ਫੰਡਿੰਗ ਆ ਉਸ ਦੇ ਵਿੱਚ ਕਟੌਤੀ ਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਪ੍ਰੋਗਰਾਮਸ ਆ ਉਹਨਾਂ ਦੀ ਕਟੌਤੀ ਕੀਤੀ। ਉਹ ਉਹਨਾਂ ਨੇ ਦੂਜੇ ਨੇ ਮਸਲਾ ਚੱਕ ਲਿਆ, ਦੇਖੋ ਜੀ ਆਹ ਬਿੱਲ ਦੇ ਤਹਿਤ ਤਾਂ ਜਿਹੜੇ ਰਿਪਬਲਿਕਨਸ ਕਹਿੰਦੇ ਆ ਜੀ ਅਸੀਂ ਤਾਂ ਮਿਲਟਰੀ ਦੇ ਲਈ ਇੱਦਾਂ ਆ, ਅਸੀਂ ਤਾਂ ਆਰਮਡ ਫੋਰਸਿਸ ਨੂੰ ਇੱਦਾਂ ਕਰਦੇ ਆ, ਦੇਖੋ ਇਹਨਾਂ ਨੇ ਤੁਹਾਡੀ ਫੰਡਿੰਗ ਘੱਟ ਕੀਤੀ ਆ, ਇਹ ਤਾਂ ਚਾਹੁੰਦੇ ਨਹੀਂ ਆ, ਇੱਦਾਂ ਆ ਉੱਦਾਂ ਆ। ਸੋ ਉਹਨਾਂ ਨੇ ਆਪੋ ਆਪਣੇ ਜਿਹੜੇ ਇਸ਼ੂ ਬਣਾਏ। ਫਿਰ ਇਹ ਮਸਲਾ ਜਿਹੜਾ ਉਹ ਮੋਹਰੇ ਜਿਹੜਾ ਹੋ ਰਿਹਾ ਵੀ ਇਹਦੇ ਵਿੱਚ ਹੋਣਾ ਕੀ ਆ। ਰਿਪਬਲਿਕਨਸ ਦਾ ਮੁੱਖ ਮੇਨ ਜਿਹੜਾ ਮੁੱਦਾ ਇਹਦੇ ਵਿੱਚ ਨਾਲ ਇਹ ਆ ਵੀ ਜਿਹੜੀ ਸਰਕਾਰ ਸਪੈਂਡਿੰਗ ਕਰ ਰਹੀ ਹੈ, ਜਿਹੜੇ ਕਈ ਪ੍ਰੋਗਰਾਮ ਆ ਮੈਡੀਕੇਅਰ ਦਾ ਤੇ ਜਿਹੜੇ ਫੂਡ ਸਟੈਂਪਸ ਦਾ ਜਿਹੜਾ ਆ, ਉਹਦੇ ਵਿੱਚ ਇਹ ਚਾਹੁੰਦੇ ਆ ਵੀ ਵਰਕ ਵਾਲਾ ਜਿਹੜਾ ਆ ਉਹ ਐਡ ਕੀਤਾ ਜਾਵੇ, ਵੀ ਕੰਮ ਜ਼ਿਆਦਾ ਕਰੋ ਤਾਂ ਹੀ ਤੁਹਾਨੂੰ ਜਿਹੜੇ ਸੋਸ਼ਲ ਸਿਕਿਉਰਿਟੀ ਬੈਨੀਫਿਟਸ ਜਾਂ ਜਿਹੜੇ ਮੈਡੀਕੇਅਰ ਬੈਨੀਫਿਟਸ ਜਾਂ ਜਿਹੜੇ ਫੂਡ ਸਟੈਂਪ ਵਾਲੇ ਬੈਨੀਫਿਟ ਮਿਲਣਗੇ। ਉਹਦੇ ਵਿੱਚ ਉਹ ਵੀਕਲੀ ਆਵਰਸ ਜਿਹੜੇ ਉਹ ਇਨਕਰੀਜ਼ ਕਰਨ ਦੀ ਮੰਗ ਕਰ ਰਹੇ। ਡੈਮੋਕ੍ਰੇਟ ਕਹਿੰਦੇ ਵੀ ਅਸੀਂ ਇਹਨੂੰ ਹੱਥ ਨਹੀਂ ਲਾਉਣਾ ਚਾਹੁੰਦੇ, ਜਿੱਦਾਂ ਚੱਲਦਾ ਇਹਨੂੰ ਚੱਲਣ ਦਿਓ, ਇਹ ਵਰਕ ਰਿਕੁਆਇਰਮੈਂਟ ਦੇ ਆਧਾਰ ਦੇ ਉੱਤੇ ਨਹੀਂ ਹੋਣੇ ਚਾਹੀਦੇ, ਇੱਦਾਂ ਜਿੱਦਾਂ ਹੈਗੇ ਆ ਉੱਦਾਂ ਹੀ ਚੱਲਣ ਦਿਓ। ਸੋ ਇਹ ਜਿਹੜਾ ਹੁਣ ਮੇਨ ਮੁੱਦਾ ਜਿਹੜਾ ਇੱਥੇ ਬਣਿਆ ਪਿਆ ਆ। ਕੈਵਿਨ ਮੈਕਾਰਥੀ ਜਦੋਂ ਗੱਲਬਾਤ ਕਰਕੇ ਆਉਂਦੇ ਆ, ਕਈ ਵਾਰੀ ਕਹਿੰਦੇ ਆ ਵੀ ਨਹੀਂ ਵੀ ਆਰ ਟੂ ਫਾਰ ਅਵੇ, ਸਾਡੀ ਆਪਸ ਦੇ ਵਿੱਚ ਗੱਲਬਾਤ ਕਿਸੇ ਇੱਕ ਸਿੱਟੇ ਦੇ ਉੱਤੇ ਨਹੀਂ ਪਹੁੰਚ ਰਹੀ ਹੈਗੀ। ਤੇ ਬਾਅਦ ਦੇ ਵਿੱਚ ਫਿਰ ਦੁਬਾਰਾ ਗੱਲਬਾਤ ਸ਼ੁਰੂ ਹੁੰਦੀ ਆ, ਫਿਰ ਕਦੀ ਕਹਿੰਦੇ ਵੀ ਹਾਂ ਅਸੀਂ ਪ੍ਰੋਗਰੈਸ ਕੀਤੀ ਆ, ਵੀ ਥੋੜ੍ਹੀ ਬਹੁਤਾ ਇੱਕ ਪਾਸੇ ਨੂੰ ਜਿਹੜਾ ਉਹ ਅਸੀਂ ਵੱਧ ਰਹੇ ਆ, ਚੱਲ ਰਹੇ ਆ। ਸੋ ਹੋਪਫੁਲੀ ਇਹ ਜਿਹੜਾ ਇਹਨਾਂ ਦਾ ਹੁਣ ਪੋਲੀਟੀਕਲ ਡਰਾਮਾ ਆ ਇਹ ਹੁਣ ਐਂਡ ਹੋਵੇ ਤੇ ਲੋਕਾਂ ਨੂੰ ਰੀਅਲ ਪਿਕਚਰ ਦਾ ਜਿਹੜਾ ਉਹ ਪਤਾ ਲੱਗ ਸਕੇ ਵੀ ਕੀ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਚੱਲ ਰਿਹਾ ਹੈ। ਜਿਹੜਾ ਤੁਸੀਂ ਵੈਟਰਨ ਦਾ ਜ਼ਿਕਰ ਕੀਤਾ ਉਹਦੇ ਵਿੱਚ ਉਹਦੀ ਗੱਲ ਉਹ ਇੱਕ ਪਹਿਲੂ ਆ, ਉਹ ਇਹਦੇ ਨਾਲ ਪ੍ਰੋਗਰਾਮਸ ਰੁਕ ਰਹੇ ਨੇ ਜਾਂ ਫੈਡ ਦੇ ਜਿਹੜੇ EMPLOYEES ਨੇ ਉਹਨਾਂ ਦੇ ਥੋੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ। ਪਰ ਜਿਹੜਾ ਦੂਜਾ ਪਹਿਲੂ ਆ ਉਹ ਇਹ ਵੀ ਹੈ ਕਿ ਇਹਦੇ ਨਾਲ ਜਿਹੜੇ ਹੋਰ ਬਿਜ਼ਨਸ ਨੇ, ਜਿਹੜੇ ਹੋਰ ਕਾਰੋਬਾਰ ਨੇ, ਉਹ ਵੀ ਤਾਂ ਰੁਕਣਗੇ। ਜਿਹੜਾ ਰੀਅਲ ਸਟੇਟ ਦਾ ਕਾਰੋਬਾਰ ਹੈ ਜਾਂ ਹੋਰ ਜਿਵੇਂ ਆਪਾਂ ਲੇਆਫਸ ਦਾ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤੀ ਸੀ, ਵਿਆਜ ਦਰਾਂ ਦਾ ਜੇ ਵਾਧਾ ਹੁੰਦਾ ਜਾਂ ਕਿਸੇ ਵੀ ਤਰੀਕੇ ਨਾਲ ਟੈਕਸਸ ਦਾ ਇਜ਼ਾਫਾ ਹੁੰਦਾ ਤੇ ਇਹ ਇੱਕ ਪ੍ਰਾਈਵੇਟ ਸੈਕਟਰ ਵਾਲੀ ਜਿਵੇਂ ਆਪਾਂ ਗੱਲ ਕਰ ਲਈਏ ਇਹਦੇ ਤੋਂ ਜੁਦਾ ਵਾਲੀ, ਤਾਂ ਉਹਦੇ ਨਾਲ ਵੀ ਤਾਂ ਲੋਕਾਂ ਦੇ ਉੱਤੇ ਬਹੁਤ ਤਰ੍ਹਾਂ ਦੇ ਅਸਰ ਜਾਂ ਬਹੁਤ ਤਰ੍ਹਾਂ ਦੇ ਹੋਰ ਜਿਹੜੇ ਐਕਸਟਰਾ ਖਰਚੇ ਉਹ ਪੈ ਸਕਣਗੇ। ਬਿਲਕੁਲ ਜੀ, ਇਹਦੇ ਉੱਤੇ ਅਸਰ ਤਾਂ ਪਏਗਾ ਹੀ ਪਏਗਾ। ਪਰ ਹੁਣ ਇਹ 1 ਘੰਟਾ ਪਹਿਲਾਂ ਖਬਰ ਆਈ ਆ ਜੀ, ਨੈਗੋਸ਼ੀਏਟਰਸ ਇਹ ਆਖ ਰਹੇ ਆ ਵੀ ਦੋਨਾਂ ਪਾਰਟੀਆਂ ਦੇ ਦਰਮਿਆਨ ਜਿਹੜੀ ਗੱਲਬਾਤ ਆ ਉਹਦੇ ਵਿੱਚ ਪ੍ਰੋਗਰੈਸ ਹੋਈ ਆ। ਠੀਕ ਹੈ, ਉਹ ਥੋੜਾ ਜਿਹਾ ਅੱਗੇ ਨੂੰ ਵਧੇ ਆ। ਇਹ ਉਹਨਾਂ ਦੇ ਬਿਆਨ ਆਏ। ਮੈਕਾਰਥੀ ਉਹਨਾਂ ਨੇ ਖੁਦ ਇਹ ਜਿਹੜਾ ਉਹ ਕਿਹਾ ਹੈ, ਕਹਿੰਦੇ ਵੀ ਵੀ ਹੈਵ ਮੇਡ ਸਮ ਪ੍ਰੋਗਰੈਸ ਵਰਕਿੰਗ ਡਾਊਨ ਹੇਅਰ। ਇੱਥੇ ਗੱਲਬਾਤ ਕਰਦੇ ਹੋਏ ਥੋੜਾ ਜਿਹਾ ਆਪਾਂ ਅੱਗੇ ਵਧੇ ਆ ਤੇ ਸੋ ਇਹ ਕਹਿੰਦੇ ਵੀ ਪੋਜ਼ਿਟਿਵ ਚੀਜ਼ ਜਿਹੜੀ ਉਹ ਜ਼ਰੂਰ ਆ। ਤੇ ਕਹਿੰਦੇ ਵੀ ਮੈਂ ਇਹ ਮੇਕ ਸ਼ੋਰ ਕਰਨਾ ਚਾਹੁੰਦਾ ਆ ਵੀ ਜਿਹੜਾ ਵੀ ਐਗਰੀਮੈਂਟ ਹੋਵੇ ਉਹ ਸਹੀ ਐਗਰੀਮੈਂਟ ਹੋਣਾ ਚਾਹੀਦਾ ਆ। ਅਸੀਂ ਇਸ ਲਈ ਬਹੁਤੇ ਕਾਲੇ ਜਿਹੜੇ ਆ ਉਹ ਨਹੀਂ ਕਹਿ ਲਓ ਵੀ ਪੈ ਰਹੇ ਵੀ ਲਾਸਟ ਦਿਨ ਤੱਕ ਜਿਹੜੇ ਉਹ ਜਾਵਾਂਗੇ। ਵਾਈਟ ਹਾਊਸ ਦੇ ਜਿਹੜੇ ਸਪੋਕਸ ਪਰਸਨ ਕਰੀਨ ਜੇਨ ਪੀਅਰ ਆ, ਉਹਨਾਂ ਨੇ ਕਿਹਾ ਵੀ ਜਿਹੜੇ ਗੱਲਬਾਤ ਆ ਉਹ ਫਰੂਟਫੁਲ ਨਿਕਲੇ ਆ, ਨਹੀਂ ਸਿੱਟੇ ਇਸ ਦੇ ਵਿੱਚੋਂ ਨਿਕਲ ਰਹੇ ਆ। ਉਹ ਕਹਿੰਦੇ ਵੀ ਅਸੀਂ ਗੁੱਡ ਫੇਥ ਦੇ ਵਿੱਚ ਗੱਲਬਾਤ ਕਰ ਰਹੇ ਆ ਤੇ ਸਾਨੂੰ ਲੱਗਦਾ ਵੀ ਅਸੀਂ ਕਿਸੇ ਐਗਰੀਮੈਂਟ ਦੇ ਉੱਤੇ ਪਹੁੰਚ ਸਕਦੇ ਹੈਗੇ। ਇਸੇ ਦਰਮਿਆਨ ਨਾ ਇੱਕ ਕਹਿ ਸਕਦੇ ਹਾਂ ਵੀ ਇੱਕ ਬਿੱਲ ਲਿਆਂਦਾ ਗਿਆ, ਦੋਨਾਂ ਪਾਰਟੀਆਂ ਦੇ ਬੰਦਿਆਂ ਨੇ ਮਿਲ ਕੇ ਲਿਆਂਦਾ। ਹੁਣ ਮੈਨੂੰ ਉਹਨਾਂ ਦੇ ਕਾਂਗਰਸ ਪਰਸਨ ਦਾ ਨਾਮ ਜਿਹੜਾ ਉਹ ਭੁੱਲ ਗਿਆ। ਉਹਨਾਂ ਨੇ ਕਿਹਾ ਵੀ ਜੇ ਡੈਟ ਸੀਲਿੰਗ ਬ੍ਰੀਚ ਹੁੰਦੀ ਆ, ਅਮਰੀਕਾ ਡਿਫਾਲਟ ਕਰਦਾ ਆ ਤੇ ਇਹਨਾਂ ਦੀਆਂ ਸਾਰਿਆਂ ਦੀਆਂ ਸਾਡੀਆਂ ਜਿਹੜੀਆਂ ਸੈਨੇਟਰਸ ਦੀਆਂ ਤੇ ਕਾਂਗਰਸਮੈਨ ਦੀਆਂ ਇਹਨਾਂ ਦੀਆਂ ਤਨਖਾਹਾਂ ਬੰਦ ਹੋਣ। ਠੀਕ ਹੈ, ਵਾਹ ਕੀ ਬਾਤ।
ਲਿਆਂਦਾ ਹੀ ਆ ਨਾ, ਕਿਹਾ ਹੀ ਆ, ਜੇ ਕਿਹੜਾ ਆ ਗਿਆ ਉਹਨਾਂ ਨੇ ਚਲੋ ਕਿਹੜਾ ਫਿਰ ਵੀ ਬਿੱਲ ਪਹਿਲ ਤਾਂ ਕੀਤੀ। ਪਹਿਲ ਇਹਨਾਂ ਨੇ ਕੀਤੀ ਆ, ਕਿਉਂਕਿ ਇਹਦੇ ਵਿੱਚ ਇਹ ਦੱਸ ਜਾਈਏ ਜਿਹੜੇ ਵੈਟਰਨਸ ਆ ਭਾਈ, ਤੁਹਾਡੀ ਤਨਖਾਹਾਂ ਤੁਹਾਨੂੰ ਜਿਹੜੀ ਮਿਲ ਰਹੀ ਆ, ਪੈਨਸ਼ਨਾਂ ਬੰਦ ਹੋ ਸਕਦੀਆਂ, ਸੋਸ਼ਲ ਸਿਕਿਉਰਿਟੀ ਬੰਦ ਹੋ ਸਕਦੀ, ਫੂਡ ਸਟੈਂਪ ਬੰਦ ਹੋ ਸਕਦੀ, ਮੈਡੀਕੇਅਰ ਦੀਆਂ ਪੇਮੈਂਟ, ਇੰਸ਼ੋਰੈਂਸ ਵਾਲੀਆਂ ਉਹ ਬੰਦ ਹੋ ਸਕਦੀਆਂ, ਪਰ ਇਹ ਜਿਹੜੇ ਬੈਠੇ ਫੈਸਲਾ ਲੈ ਰਹੇ ਇਹਨਾਂ ਦੀ ਤਨਖਾਹ ਨਹੀਂ ਬੰਦ ਹੋਣੀ, ਇਹਨਾਂ ਦੀ ਤਨਖਾਹਾਂ ਤੇ ਕੋਈ ਅਸਰ ਨਹੀਂ ਹੋਣਾ। ਸੋ ਤੁਸੀਂ ਦੇਖ ਲਓ ਵੀ ਇਹਨਾਂ ਦੇ ਲਈ ਤਾਂ ਕੋਈ ਹੈ ਹੀ ਨਹੀਂ, ਇਹਨਾਂ ਨੂੰ ਥੋੜੀ ਇਫੈਕਟ ਹੋਣਾ ਆ। ਲੋਕ ਮਰਨ, ਢੱਠੇ ਖੂਹ 'ਚ ਜਾਣ, ਜਿਉਣ, ਮਰਨ, ਕੁਛ ਵੀ ਹੋ ਜਾਵੇ, ਇਹਨਾਂ ਦੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ। ਬਸ ਉਹਨਾਂ ਨੂੰ ਉਦੋਂ ਹੀ ਅਸਰ ਹੋਣਾ ਜਦੋਂ ਵੋਟਾਂ ਪੈਣੀਆਂ। ਲੋਕ ਦੇਖਦੇ ਨੇ, ਜਾਗਰੂਕ ਹੋਪਫੁਲੀ ਹੋਣ, ਤੇ ਲੈਟਸ ਸੀ ਕੀ ਇਸ ਦੇ ਵਿੱਚ ਅੱਗੇ ਜਿਹੜਾ ਉਹ ਬਣਦਾ ਆ। ਸੋ ਡੈਟ ਸੀਲਿੰਗ ਦੇ ਲਈ ਜਿਹੜਾ ਦਿਨ ਆ ਉਹ ਨਜ਼ਦੀਕ ਆਉਂਦਾ ਜਾਂਦਾ, ਜਿਵੇਂ ਉਹ ਕਾਊਂਟਡਾਊਨ ਹੁੰਦਾ ਨਾ, ਇੱਕ ਨੇੜੇ ਆਉਂਦਾ ਜਾਂਦਾ, ਫਿਰ ਉਵੇਂ ਧੜਕਣਾਂ ਤੇਜ਼ ਹੋ ਜਾਂਦੀਆਂ। ਪਰ ਜਿਵੇਂ ਤੁਸੀਂ ਲਾਸਟ ਵਾਲੀ ਜਿਹੜੀ ਨਿਊਜ਼ ਦਾ ਜ਼ਿਕਰ ਕੀਤਾ, ਵਾਈਟ ਹਾਊਸ ਦੇ ਜਿਹੜੇ ਸਪੋਕਸਮੈਨ ਨੇ ਉਹਨਾਂ ਦਾ ਜ਼ਿਕਰ ਕੀਤਾ, ਤਾਂ ਲੱਗਦਾ ਕਿ ਸ਼ਾਇਦ ਕੁਛ ਜਿਵੇਂ ਪੋਜ਼ਿਟਿਵ ਚੀਜ਼ਾਂ ਜਾਂ ਕੁਛ ਜਿਹੜੇ ਗ੍ਰੀਨ ਸਿਗਨਲਸ ਨੇ ਉਹ ਸਰਕਾਰ ਤਰਫੋਂ ਆ ਰਹੇ ਨੇ, ਤੇ ਜੇਕਰ ਇਹ ਬਚਾਅ ਹੁੰਦਾ ਫਿਰ ਤਾਂ ਠੀਕ ਹੈ, ਤਾਂ ਜੇ ਕੰਡੀਸ਼ਨ ਇਸ ਤੋਂ ਕ੍ਰਾਸ ਹੁੰਦੀ ਹੈ ਲਿਮਿਟ, ਤਾਂ ਬਹੁਤ ਸਾਰੇ ਸੈਕਟਰਸ ਜਿਹੜੇ ਨੇ ਉਹਨਾਂ ਦੇ ਉੱਤੇ ਵਰਸ ਕੰਡੀਸ਼ਨਸ, ਮੇਰਾ ਖਿਆਲ ਉਹਨਾਂ ਤੋਂ ਭੱਜਿਆ ਨਹੀਂ ਜਾ ਸਕਦਾ। ਬਿਲਕੁਲ। ਪ੍ਰੈਜ਼ੀਡੈਂਟ ਬਾਈਡਨ, ਵਾਈਟ ਹਾਊਸ ਨੇ ਕੱਲ ਇਹ ਐਲਾਨ ਕਰ ਦਿੱਤਾ ਬੇਸਿਕਲੀ ਵੀ ਸ਼ਾਇਦ ਉਹ 14th ਅਮੈਂਡਮੈਂਟ ਨਹੀਂ ਵਰਤਣਗੇ। ਠੀਕ ਹੈ। ਉਹ ਕਹਿੰਦੇ ਵੀ ਕਹਿ ਸਕਦੇ ਵੀ ਜਿੱਦਾਂ ਦਾ ਬਿਆਨ ਉਹਨਾਂ ਦੀ ਸਪੋਕਸਪਰਸਨ ਦਾ ਉੱਥੋਂ ਪ੍ਰੈਸ ਸਕੱਤਰ ਦਾ ਜਿਹੜਾ ਆਇਆ ਆ, ਉੱਥੋਂ ਇਹੀ ਲੱਗਦਾ ਹੈ ਵੀ ਉਹਨਾਂ ਨੇ ਰੂਲ ਆਊਟ ਕਰ ਦਿੱਤਾ ਪੋਟੈਂਸ਼ੀਅਲ ਯੂਜ਼ ਆਫ 14th ਅਮੈਂਡਮੈਂਟ, ਜਿਹੜਾ ਇੱਕ ਵਰਕ ਅਰਾਊਂਡ ਹੈਗਾ ਆ ਡੀਫਾਲਟ ਤੋਂ, ਜਿਹੜਾ ਉਹ ਬਚਣ ਦੇ ਲਈ, ਦੇਣਦਾਰੀਆਂ ਤੋਂ ਜਿਹੜਾ ਉਹ ਬਚਣ ਦੇ ਲਈ। ਕਹਿੰਦੇ ਜਿਹੜੇ ਕਰੀਨ ਜੀਨ ਪੀਅਰ ਉਹਨਾਂ ਨੇ ਕਿਹਾ ਆ ਵੀ ਅਸੀਂ ਇਸ ਪ੍ਰੋਬਲਮ ਦੇ ਨਾਲ ਜਿਹੜੀ ਚੱਲ ਰਹੀ ਆ ਉਹ ਕਾਂਗਰਸ ਦੀ ਐਕਟਿੰਗ ਦੇ ਉੱਤੇ ਹੀ ਜਿਹੜਾ ਅਸੀਂ ਫੋਕਸ ਕਰ ਰਹੇ ਹਾਂ, ਵੀ ਆਪਸੀ ਸਮਝੌਤੇ ਦੇ ਨਾਲ ਹੀ ਜਿਹੜਾ ਜੋ ਕਰਨਾ ਹੈ ਉਹ ਕੀਤਾ ਜਾਵੇ। ਆਪਣੇ ਪੱਧਰ ਦੇ ਉੱਤੇ ਜਿਹੜਾ ਪ੍ਰੈਜ਼ੀਡੈਂਟ ਆ ਉਹ ਲੱਗਦਾ ਨਹੀਂ 14th ਅਮੈਂਡਮੈਂਟ ਨੂੰ ਵਰਤਣਗੇ। ਉਦਾਂ ਕੁਛ ਵੀਕ ਪਹਿਲਾਂ ਉਹਨਾਂ ਨੇ ਜ਼ਰੂਰ ਕਿਹਾ ਸੀ ਵੀ ਮੈਂ ਕੰਸੀਡਰ ਜ਼ਰੂਰ ਕਰ ਰਿਹਾ ਆ, ਪਰ ਉਹਨਾਂ ਨੂੰ ਇਹ ਡਰ ਆ ਵੀ ਉਹ ਨਾਲ ਦੇ ਨਾਲ ਲਿਟੀਗੇਟ ਕਰ ਦਿੱਤਾ ਜਾਊਗਾ, ਚੁਣੌਤੀ ਇਸ ਨੂੰ ਅਦਾਲਤ ਵਿੱਚ ਦੇ ਦਿੱਤੀ ਜਾਊਗੀ, ਤੇ ਉਹ ਮਸਲਾ ਹੋਰ ਜ਼ਿਆਦਾ ਉਹਨਾਂ ਨੂੰ ਗੁੰਝਲਦਾਰ ਲੱਗਦਾ ਆ, ਕਿਉਂਕਿ ਅਗਲੇ ਸਾਲ ਇਲੈਕਸ਼ਨਾਂ ਵੀ ਜਿਹੜੀਆਂ ਉਹ ਆ ਰਹੀਆਂ। ਪਰ ਦੂਜੇ ਪਾਸੇ ਜਿਹੜੀ ਵਿਰੋਧੀ ਧਿਰ ਰਿਪਬਲਿਕਨ, ਉਹਦੇ ਵਿੱਚ ਵੀ ਇਸ ਨੂੰ ਲੈ ਕੇ ਸਹਿਮਤੀ ਨਹੀਂ, ਕਿਉਂਕਿ ਉਹਨਾਂ ਨੇ ਵਿੱਚੋਂ ਵੀ ਕਿੰਨਾਂ ਨੇ ਕਿਹਾ ਕਿ ਸਾਨੂੰ ਟਰਾਂਸਪੇਰੈਂਸੀ ਚਾਹੀਦੀ, ਕਿ ਇਹ ਤਰੀਕ ਆਈ ਕੀਤਾ। ਹਾਂਜੀ, ਬਿਲਕੁਲ। ਸੋ ਦੇਖੋ ਕੈਮਰਨ ਮੈਕਾਰਥੀ ਬਾਦਲ ਹੋਣੀ ਕੀ ਕਰਦੇ ਨੇ, ਕਿਵੇਂ ਜਿਹੜਾ ਇਹ ਮਸਲਾ ਹੱਲ ਹੁੰਦਾ ਆ, ਪਰ ਆਪਾਂ ਤੁਹਾਨੂੰ ਪੰਜਾਬੀ ਰੇਡੀਓ USA ਦੇ ਉੱਤੇ ਜ਼ਰੂਰ ਅਪਡੇਟ ਕਰਦੇ ਰਵਾਂਗੇ। ਘਬਰਾਉਣ ਦੀ ਲੋੜ ਥੋੜੀ ਜ਼ਰੂਰ ਆ, ਪਰ ਇੰਨੀ ਜ਼ਿਆਦਾ ਨਹੀਂ, ਅਜੇ ਕੁਛ ਦਿਨ ਬਚੇ ਆ, ਤੇ ਉਮੀਦ ਆਪਾਂ ਇਹੀ ਰੱਖਦੇ ਹਾਂ ਵੀ ਇਹ ਆਪਸ ਚ ਕੋਈ ਨਾ ਕੋਈ ਸਮਝੌਤਾ ਜਿਹੜਾ ਉਹ ਕਰਨਗੇ, ਕਿਉਂਕਿ ਇਵੈਂਚੁਅਲੀ ਇਹਨਾਂ ਨੂੰ ਵੀ ਆਪਣੀਆਂ ਸੀਟਾਂ ਪਿਆਰੀਆਂ ਨੇ, ਤੇ ਅਮਰੀਕਾ ਡਿਫਾਲਟ ਕਰ ਜੂਗਾ ਤਾਂ ਅਮਰੀਕਾ ਦੀ ਖੁਦ ਬਦਨਾਮੀ ਜਿਹੜੀ ਦੁਨੀਆ ਭਰ ਦੇ ਵਿੱਚ, ਤੇ ਇਹਨਾਂ ਪਾਰਟੀਆਂ ਦੀ ਜਿਹੜੀ ਇੱਥੇ ਗਰਾਊਂਡ ਦੇ ਉੱਤੇ ਜੋ ਹਾਹਾਕਾਰ ਮਚਣੀ ਉਸ ਨੂੰ ਲੈ ਕੇ ਲੋਕੀ ਭੁੱਲਦੇ ਨਹੀਂ ਹੁੰਦੇ ਜਦੋਂ ਨੌਕਰੀ ਤੋਂ ਕੱਢੇ ਜਾਂਦੇ ਆ, ਖਾਸ ਕਰਕੇ ਸਰਕਾਰਾਂ ਦੀ ਜਿਹੜੀ ਗਲਤੀਆਂ ਦੇ ਕਰਕੇ। ਉਹ ਕਿਹਦੀ ਗਲਤੀ ਮੰਨਣਗੇ ਉਹ ਵੱਖਰੀ ਗੱਲ ਆ, ਪਰ ਗਲਤੀ ਉਹਨਾਂ ਨੇ ਕਿਸੇ ਨਾ ਇੱਕ ਪਾਰਟੀ ਦੀ ਤਾਂ ਮੰਨਣੀ ਆ, ਤੇ ਉਹਦਾ ਅਸਰ ਵੋਟਾਂ 'ਚ ਪੈਣਾ ਹੀ ਪੈਣਾ। ਜੀ ਬਿਲਕੁਲ। ਇਹਦੇ ਵਿੱਚ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਇਹ ਜਿਹੜੇ ਆਪਣੇ ਮਨਾਂ ਦੇ ਵਿੱਚ ਦੌਖਲੇ ਨੇ, ਸਰਕਾਰ ਕੋਈ ਇਹਨਾਂ ਤੋਂ ਅਚੇਤ ਨਹੀਂ ਹੈ, ਸਰਕਾਰ ਨੂੰ ਜਿਹੜੀ ਬਾਅਦ ਦੀ ਤਸਵੀਰ ਉਹ ਦਿਖ ਰਹੀ ਹੈ। ਉਹ ਤਾਂ ਐਵਰੀ ਡੇ ਐਵਰੀ ਆਵਰ ਯੂਜਲੀ ਕੀ ਹੁੰਦਾ ਆ ਪ੍ਰਵੀਨ, ਵੀ ਉਹ ਐਵਰੀ ਡੇ ਐਵਰੀ ਆਵਰ ਕੋਈ ਨਾ ਕੋਈ ਸਰਵੇ ਕਰਾਉਂਦੇ ਰਹਿੰਦੇ ਉਹਨਾਂ ਨੂੰ ਚੈੱਕ ਕਰਦੇ ਰਹਿੰਦੇ ਵੀ ਅੱਜ ਕੀ ਹਾਲਾਤ ਆ, ਇਸ ਨੂੰ ਲੈ ਕੇ ਕਿੱਥੇ ਕਾ ਅਸੀਂ ਵੋਟਰ ਬੇਸ ਲੂਜ਼ ਕਰ ਰਹੇ ਹਾਂ ਜਾਂ ਕਰ ਰਹੇ ਹਾਂ। ਨੈਗੋਸ਼ੀਏਸ਼ਨ ਦੇ ਵਿੱਚ ਇਹ ਜਿਹੜੇ ਸਰਵੇ ਬਹੁਤ ਜ਼ਿਆਦਾ ਅਹਿਮ ਰੋਲ ਅਦਾ ਕਰਦੇ ਆ, ਬਹੁਤ ਅਣਗੌਲਿਆਂ ਕਰਦੇ ਜਾਂਦੇ ਲੋਕ ਵੀ। ਇਹ ਜਿਹੜੀਆਂ ਨੈਗੋਸ਼ੀਏਸ਼ਨ ਹੋ ਰਹੀਆਂ ਹੁੰਦੀਆਂ ਵੀ ਇਹ 'ਚ ਅਸਲ 'ਚ ਮੁੱਦਾ ਕੀ, ਮੁੱਦੇ ਤੇ ਗੱਲ ਹੱਥ ਕਿਹਦਾ ਉੱਤੇ ਆ, ਉਹ ਇਹ ਦੇਖਦੇ ਆ ਵੀ ਸਾਨੂੰ ਫਾਇਦਾ ਕਿੱਦਾਂ ਆ ਸਟੈਂਡ ਲੈ ਦੇ ਤੇ ਫਾਇਦਾ ਆ ਜਾਂ ਢਿੱਲ ਦਿੱਤਿਆਂ ਦੇ ਵਿੱਚ ਫਾਇਦਾ ਆ। ਸੋ ਉਸ ਹਿਸਾਬ ਦੇ ਨਾਲ ਫਿਰ ਉਹ ਆਪਣੀ ਗੱਲ ਨੂੰ ਹੋਰ ਸਟਰੋਂਗਲੀ ਜਾਂ ਪ੍ਰੈਜ਼ੈਂਟ ਕਰਦੇ ਆ, ਜਾਂ ਉੱਥੇ ਥੋੜਾ ਜਿਹਾ ਢਿੱਲ ਦਿਖਾਉਂਦੇ ਆ, ਤਾਂ ਜੋ ਇਹ ਸ਼ੋਅ ਕਰੀਏ ਵੀ ਆਪਣਾ ਵੋਟਰ ਬੇਸ ਨਾ ਲੂਜ਼ ਹੋ ਜਾਵੇ। ਬਿਲਕੁਲ। ਸੋ ਸਾਂਝੀ ਸਾਥ ਦੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਡੈਟ ਸੀਲਿੰਗ ਬਾਰੇ ਚਰਚਾ ਕੀਤੀ ਹੈ। ਕੱਲ ਫਿਰ ਮੁਲਾਕਾਤ ਹੋਏਗੀ ਇਸੇ ਸਮੇਂ 3 ਵਜੇ ਦੁਪਹਿਰ ਦੇ ਪਲੇਟਫਾਰਮ ਪੰਜਾਬੀ ਰੇਡੀਓ USA ਦੇ ਉੱਤੇ। ਕਿਸੇ ਨਵੇਂ ਇਸ਼ੂ ਨੂੰ ਲੈ ਕੇ ਆਪਾਂ ਡਿਸਕਸ ਕਰਾਂਗੇ, ਕਿਸੇ ਨਵੇਂ ਮਸਲੇ ਦੇ ਉੱਤੇ ਕਰਾਂਗੇ ਚਰਚਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ। ਰਾਜਕਰਨਵੀਰ ਸਿੰਘ ਜੀ, ਤੁਹਾਡਾ ਵੀ ਧੰਨਵਾਦ ਜੀ। ਲਈਏ ਜੀ ਫਿਰ ਇਜਾਜ਼ਤ ਜੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।